ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੱਤਰਕਾਰ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀਵੈਕ ਕਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ, ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਲ ਨਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟ ਤਨੇਲਾ ਦੀ। ਨਿਮਾ ਸਹੋਤਾ ਦਾ ਨੰਬਰ ਹੈ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ। ਕਿਸੇ ਵੀ ਤਰ੍ਹਾਂ ਦਾ ਤੁਸੀਂ ਟਰੱਕ ਸਿੱਖਣਾ ਤਾਂ ਅਜੀਤ ਅਟਵਾਲ ਦੇ ਨਾਲ 559 800 0590 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਪਹਿਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਿਆਸੀ ਘਮਸਾਨ ਦੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਲਾ ਰਹੀ ਹੈ ਕਾਂਗਰਸ ਤੇ ਉਧਰ ਦਿੱਲੀ ਦੇ ਵਿੱਚ ਭਾਜਪਾ ਦੇ ਦੋਸ਼ ਲਾ ਰਹੀ ਹੈ ਆਮ ਆਦਮੀ ਪਾਰਟੀ। ਕੇਜਰੀਵਾਲ ਨੇ ਕੋਈ ਅਹਿਮ ਖੁਲਾਸਾ ਵੀ ਕਰਤਾ ਜੀ। ਦੋਸ਼ਾਂ ਦੇ ਵਿੱਚ, ਖੁਲਾਸਿਆਂ ਦੇ ਵਿੱਚ ਵੱਡੀ ਨੇਰੀ ਤੇ ਵਗ ਪਈ ਹੈ ਕਿ ਆਸ਼ੂ ਚੁੱਕਿਆ ਗਿਆ। ਹੁਣ ਤੋਂ ਕੁਝ ਮਿੰਟ ਪਹਿਲਾਂ ਆਸ਼ੂ ਭਾਰਤ ਭੂਸ਼ਣ ਆਸ਼ੂ ਚੁੱਕ ਲਿਆ ਗਿਆ ਵਿਜੀਲੈਂਸ ਵੱਲੋਂ। ਤਾਂ ਇਹ ਸਾਰੀ ਗੇਮ ਜਿਹੜੀ ਤੁਸੀਂ ਆਖੀ ਆ ਕਿ ਇੱਥੇ ਹੇਠਾਂ ਜਾਂਦੀ ਸੂਬੇ ਦੇ ਵਿੱਚ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਤੇ ਉਧਰ ਹੈਗੀ ਆ ਭਾਜਪਾ ਤੇ ਬਨਾਮ ਆਮ ਆਦਮੀ ਪਾਰਟੀ। ਤਾਂ ਇੱਥੇ ਕਾਂਗਰਸ ਨੇ ਆਪਣਾ ਮੋਰਚਾ ਖੋਲਿਆ ਗਿਆ ਸੀਗਾ। ਸਵੇਰ ਤੋਂ ਗਏ ਸਨ ਚੰਡੀਗੜ੍ਹ, ਕਹਿੰਦੇ ਕਰ ਲਓ ਅਰੈਸਟ ਜਿਹਨੇ ਕਰਨਾ ਹੈ, ਜਿਹੜਾ ਜਿਹੜਾ ਚਾਹੀਦਾ ਰੱਖ ਲਓ ਸਿਆਣ ਕੇ। ਉਹਨਾਂ ਕਿਹਾ ਕੋਈ ਗੱਲ ਨਹੀਂ ਹੈ। ਤਾਂ ਕੁਝ ਘੰਟਿਆਂ ਬਾਅਦ ਹੁਣੇ ਚੰਦ ਕੁ ਮਿੰਟ ਪਹਿਲਾਂ ਇਸ ਗੱਲ ਦੀ ਪੁਸ਼ਟੀ ਹੋਈ ਆ ਕਿ ਭਾਰਤ ਭੂਸ਼ਣ ਆਸ਼ੂ ਚੁੱਕਿਆ ਗਿਆ। ਤਫਸੀਲ ਉਡੀਕਦੇ ਆ। ਵੈਸੇ ਇਸ ਗੱਲ ਦੀ ਪੁਸ਼ਟੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਕਿਉਂਕਿ ਇੱਕ ਚੈਨਲ ਤੇ ਵਿਜੀਲੈਂਸ ਦੇ SSP ਸ਼ਾਇਦ ਇਹ ਪੁਸ਼ਟੀ ਕਰਨ ਆਏ ਸਨ। ਤੇ ਵੱਡੀ ਖਬਰ ਹੈ ਇਸ ਵੇਲੇ ਦੀ, ਬ੍ਰੇਕਿੰਗ ਹੈ, ਇਹਨੂੰ ਜੋ ਮਰਜ਼ੀ ਹੁਣ ਲੈ ਸਕਦੇ ਆ। ਤਾਂ ਇਹ ਮਾਮਲਾ ਤੇ ਇੱਥੋਂ ਤੱਕ ਆਪਾਂ ਦੇਖਿਆ ਕਿ ਚੱਲਦਾ ਹੀ ਪਿਆ ਸੀਗਾ ਕਿਉਂਕਿ ਇਹ ਸਾਰਾ ਕੁਝ ਪਿਛਲੇ ਕੁਝ ਦਿਨਾਂ ਤੋਂ ਨਿਸ਼ਚਿਤ ਹੀ ਜਾਪਦਾ ਸੀਗਾ ਕਿ ਇੱਕ ਦਿਨ ਹੋਏਗਾ। ਉੱਤੇ ਖੇਡ ਜਿਹੜੀ ਹੈ ਇਹ ਤੇ ਹੈਗੀ ਇੱਕ ਰਾਜ ਦੀ, ਇੱਕ ਖਿੱਤੇ ਦੀ, ਜਿੱਥੇ ਸਿਆਸੀ ਤਨਜ਼ੀਮਾਂ ਆਪਸ ਦੇ ਵਿੱਚ ਰਹਿੰਦੀਆਂ, ਆਪਸ ਦੇ ਵਿੱਚ ਝਗੜਦੀਆਂ ਰਹਿੰਦੀਆਂ। ਉਹ ਸਾਰਾ ਕੁਝ ਚੱਲਦਾ ਹੈ ਤੇ ਹਾਲੇ ਮੇਰੇ ਖਿਆਲ ਦੇ ਨਾਲ ਲੰਬਾ ਸਮਾਂ ਚੱਲੇਗਾ। ਇਹ ਸਾਰਾ ਖੇਡ ਚੱਲਣਾ ਹੀ ਚੱਲਣਾ। ਉੱਤੇ ਬਹੁਤ ਕੁਝ ਚੱਲ ਰਿਹਾ ਤੇ ਉੱਤੇ ਬਹੁਤ ਕਾਲੀ ਕਾਲੀ ਸਭ ਕੁਝ ਚੱਲ ਰਿਹਾ। ਦੇਖੋ ਉਸ ਖੇਡ ਦੇ ਵਿੱਚ ਜੇ ਦੇਖਣਾ ਹੋਵੇ, ਸਭ ਨੂੰ ਪਤਾ ਲਿਕਰ ਪਾਲਿਸੀ, ਉਸ ਤੋਂ ਬਾਅਦ ਫਿਰ ਦੋਸ਼ ਤੇ ਉਸ ਤੋਂ ਬਾਅਦ ਰੇਡਬਾਜ਼ੀ। ਹੁਣ ਕੀ ਹੈ ਕਿ ਚਾਲਾਂ ਚੱਲੀਆਂ ਜਾ ਰਹੀਆਂ ਨੇ। ਅੱਜ ਜਿੱਦਾਂ ਜੇ ਤੁਸੀਂ ਦੇਖੋਗੇ ਤਾਂ ਭਾਜਪਾ ਨੇ ਚਾਲ ਚੱਲ ਦਿੱਤੀ ਸੀ ਬਹੁਤ ਵੱਡੇ ਪੱਧਰ ਤੇ ਮਨੀਸ਼ ਸਿਸੋਦੀਆ ਦੇ ਬਾਰੇ। ਉਹਨਾਂ ਨੇ ਪ੍ਰਚਾਰ, ਵੈਸੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਜਿਹੜਾ IT ਸੈੱਲ ਹੈ ਇੱਕ ਵੱਖਰੀ ਕਿਸਮ ਦਾ IT ਸੈੱਲ ਆ। ਉਹ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੈਲਾਬ ਲਿਆਉਂਦੇ ਨੇ, ਸੈਲਾਬ ਜੋ ਹੂੰਜ ਦਿੰਦਾ। ਪਰ ਜੇ ਉਹਨਾਂ ਨੂੰ ਕੋਈ ਕਾਟ ਕਰ ਸਕਦਾ ਹੈ ਤਾਂ ਉਹ ਤੁਸੀਂ ਦੇਖ ਸਕਦੇ ਤਾਂ ਆਮ ਆਦਮੀ ਪਾਰਟੀ ਦਾ। ਇਹਨਾਂ ਦਾ IT ਸੈੱਲ ਜਿਹੜਾ ਉਹ ਛੋਟਾ ਹੈ, ਪਰ ਹੁਣ ਕਿਉਂਕਿ ਤੁਹਾਨੂੰ ਪਤਾ ਇਹਨਾਂ ਦੇ ਕੋਲ 2 ਸੂਬਿਆਂ ਦੇ ਘੱਟੋ ਘੱਟ ਅਸਾਸੇ ਆ, ਹੁਣ ਉਹ ਸਟਰੋਂਗ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਤਾਂ ਕੈਮਰਾ ਮਤਲਬ ਕਿ ਨੈਰੇਟਿਵ ਬਣਾਉਣ, ਬੁਣ ਤੇ ਉਹਨੂੰ ਅੱਗੇ ਤੋੜਨ ਦੇ ਵਿੱਚ ਇਹ ਦੋਵੇਂ ਧੜੇ ਹੁਣ ਬਹੁਤ ਜ਼ਬਰਦਸਤ ਤਰੀਕੇ ਨਾਲ ਖੇਡਦੇ ਪਏ ਨੇ। ਜਿਵੇਂ ਮਿਸਾਲ ਦੇ ਤੌਰ ਤੇ ਤੁਸੀਂ ਦੇਖੋਗੇ ਇੱਕ ਸ਼ੀਲਡ ਜੀ ਫੜੀ ਹੋਈ ਹੈ, ਇੱਕ ਚਿੱਤਰ ਹੈ, ਉਹਦੇ ਵਿੱਚ ਜੇ ਦੇਖੋਗੇ ਤਾਂ ਇੱਕ ਬੱਚੀ ਪੜ ਰਹੀ ਹੈ, ਥੱਲੇ ਪੈਨਸਿਲ ਚਲਾ ਰਹੀ ਹੈ ਤੇ ਮਨੀਸ਼ ਸਿਸੋਦੀਆ ਉਹਨੂੰ ਵਿਚਾ ਰਿਹਾ ਤਾਂ ਉੱਤੋਂ ED ਦੇ ਤੀਰ, CBI ਦੇ ਤੀਰ। ਇਹ ਇੱਕ ਬੜੀ ਕਹਿ ਲਓ ਕਿ ਅਨੋਖੀ ਪੇਸ਼ਕਦਮੀ ਹੈ ਇਹਨਾਂ ਦੀ ਕਿ ਹਾਂ ਬਈ ਤੀਰ ਵੱਜ ਰਿਹਾ ਤੇ ਉਹ ਢਾਲ ਬਣਿਆ ਗਿਆ
ਤਾਂ ਕਿ ਬੱਚੀ ਦੀ ਪੜ੍ਹਾਈ ਨੂੰ ਤੀਰ ਨਾ ਲੱਗ ਸਕੇ। ਤੁਸੀਂ ਦੇਖੋ ਕਿ ਕਿੰਨੀ ਇੱਕ ਵੱਡੀ ਕ੍ਰੀਏਸ਼ਨ ਹੈ ਨਾ, ਕ੍ਰੀਏਟੀਵਿਟੀ ਵੀ ਦੇਖੋ ਉਹਨਾਂ ਦੀ ਆਈਟੀ ਸੈੱਲ ਦੀ। ਪਰ ਉਹਦੇ ਬਾਵਜੂਦ ਭਾਜਪਾ ਇਹ ਨੈਰੇਟਿਵ ਬਣਾ ਰਹੀ ਆ ਕਿ ਦਰਅਸਲ ਇਹਨਾਂ ਦਾ ਜਿਹੜਾ ਇਮਾਨਦਾਰ ਹੋਣਾ, ਇਹ ਪ੍ਰਚਾਰ ਕਰਨਾ ਕਿ ਅਸੀਂ ਕੱਟੜ ਇਮਾਨਦਾਰ ਹੈ, ਦਰਅਸਲ ਉਹ ਪਖੰਡ ਆ, ਇਹ ਪਖੰਡੀ ਨੇ। ਸੋ ਇਸ ਕਰਕੇ ਉੱਥੇ ਉੱਤੇ ਬਹੁਤ ਤਗੜੀ ਜ਼ਬਰਦਸਤ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਬਹੁਤ ਜ਼ਬਰਦਸਤ ਗੇਮ ਚੱਲ ਰਹੀ ਹੈ। ਅੱਜ ਇਹਨਾਂ ਨੇ ਇੱਕ ਖੁਲਾਸਾ ਜਿਹੜਾ ਕੀਤਾ ਹੈ, ਉਹ ਵੈਸੇ ਮਨੀਸ਼ ਸਿਸੋਦੀਆ ਨੇ ਵੀ ਕਰ ਦਿੱਤਾ। ਉਹ ਕਹਿੰਦਾ ਕਿ ਵੇਖੋ ਜੀ, ਮੈਨੂੰ ਪੇਸ਼ਕਸ਼ ਹੋਈ ਸੀਗੀ ਕਿ ਤੂੰ ਆ ਜਾ, ਬੰਦੇ ਲਿਆ ਨਾਲ, ਤਾਂ ਕੇਸ ਉਸਦਾ ਮਤਲਬ ਕਿ ਚੁਟਕੀਆਂ ਚੜਾ ਦਿਆਂਗੇ, ਇਹ ਤਾਂ ਬੂੰਦੀਆਂ ਉਡਾ ਦਿਆਂਗੇ, ਇਹਨਾਂ ਦੀਆਂ ਗੱਲ ਹੀ ਕੋਈ ਨਹੀਂ, ਗੱਲ ਹੀ ਕੋਈ ਨਹੀਂ ਜੀ। ਤਾਂ ਇਹ ਇੱਕ ਬਹੁਤ ਵੱਡਾ ਖੁਲਾਸਾ ਸੀ। ਵੈਸੇ ਤੇ ਤੁਸੀਂ ਦੇਖੋ, ਜੇ ਆਪਾਂ ਪਿੱਛੇ ਜਾਈਏ, ਜਦੋਂ ਪੰਜਾਬ ਦੇ ਵਿੱਚ ਕੰਪੇਨ ਚੱਲ ਰਹੀ ਸੀ, ਯਾਦ ਹੋਣਾ ਤੁਹਾਨੂੰ, ਤੁਸੀਂ ਉਸ ਵੇਲੇ ਇੱਥੇ ਕਵਰ ਵੀ ਕਰ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸੀਗੇ ਕਿ ਫਲਾਣੇ ਵਿਧਾਇਕ, ਫਲਾਣੇ ਮੰਤਰੀ, ਏਦਾਂ ਉਦਾਂ, ਪਰ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਦੀ ਭਾਵੇਂ ਕੋਈ ਸੱਚਾਈ ਨਹੀਂ ਸੀ ਹੁੰਦੀ, ਪਰ ਇੱਕ ਵਾਰੀ ਕੀ ਹੈ ਕਿ ਲਾਲਾ 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 ਹੋ ਜਾਂਦੀ। ਅੱਜ ਵੀ ਜੇ ਤੁਸੀਂ ਦੇਖੋ, ਹੁਣ ਗੱਲ ਸੁਣੋ, ਇਹ ਤਾਂ ਵੈਸੇ ਬੜੀ ਇੱਕ ਸੋਚਣ ਵਾਲੀ ਗੱਲ ਆ ਕਿ ਕੀ ਭਾਜਪਾ ਇਹੋ ਜਿਹੇ ਮੌਕੇ ਤੇ ਪੇਸ਼ਕਸ਼ ਕਰੇਗੀ ਕਿ ਆਜੋ, ਜਦ ਕਿ ਭਾਜਪਾ ਆਪਣੇ ਆਪ ਹੀ ਤੇ ਉਹਨਾਂ ਨੂੰ ਬਦਨਾਮ ਕਰ ਰਹੀ ਹੈ। ਹੁਣ ਇਹ ਕਹਿੰਦੇ ਕਿ ਸਾਨੂੰ ਪੇਸ਼ਕਸ਼ ਹੋਈ ਆ, ਜਾਂ ਤਾਂ ਪੇਸ਼ਕਸ਼ ਕਿੱਥੇ ਹੋਈ ਹੈ, ਕਿਹੜੇ ਚੈਨਲ ਦੇ ਥਰੂ ਹੋਈ ਹੈ, ਤੁਸੀਂ ਸਾਰਾ ਕੁਝ ਕੱਢ ਕੇ ਚਿੱਠਾ ਰੱਖ ਦਿਓ, ਕਿਆ ਬੰਦਾ ਆਇਆ ਸੀਗਾ, ਇਸ ਬੰਦੇ ਦੇ ਥਰੂ ਹੋਈ ਹੈ, ਫਿਰ ਲਿਹਾਜ਼ ਕਾਹਦਾ? ਜੇ ਬੰਦੇ ਦਾ ਨਹੀਂ ਦੱਸ ਸਕਦੇ, ਤੁਸੀਂ ਦੱਸ ਸਕਦੇ ਹੋ ਕਿ ਸਾਡਾ ਕਾਮਨ ਫਰੈਂਡ ਹੈ ਕੋਈ, ਜੇ ਕੋਈ ਕਾਲ ਆਈ ਤਾਂ ਦੱਸ ਸਕਦੇ ਹੋ। ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਮਾਹਰ ਹੋ। ਸੋ ਗੱਲ ਇਹ ਆ ਕਿ ਦੂਸਰੇ ਪਾਸੇ ਹੁਣ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਹੈਗੇ ਨੇ ਸਿਸੋਦੀਆ ਸਾਹਿਬ, ਉਹ ਇਸ ਮਾਮਲੇ ਨੂੰ ਇੱਕ ਹੋਰ ਰੰਗ ਦੇ ਰਹੇ। ਉਹ ਕਹ ਰਹੇ ਕਿ ਮੈਂ ਮਹਾਰਾਣਾ ਪ੍ਰਤਾਪ ਦੀ ਵੰਸ਼ ਦੇ ਵਿੱਚੋਂ ਆ, ਮੈਨੂੰ ਤੁਸੀਂ ਝੁਕਾ ਲੋਗੇ, ਮੈਨੂੰ ਖਰੀਦ ਲੋਗੇ, ਖਬਰਦਾਰ ਖਬਰਦਾਰ, ਐਸਾ ਯਤਨ ਵੀ ਨਾ ਕਰਨਾ। ਇਹ ਤੁਸੀਂ ਹੁਣ ਆਪ ਅੰਦਾਜ਼ਾ ਲਾ ਲਓ ਕਿ ਗੱਲ ਕਿੱਧਰ ਨੂੰ ਤੋਰੀ ਜਾ ਰਹੀ ਹੈ ਕਿ ਬਈ ਮੈਂ ਮਹਾਰਾਣਾ ਪ੍ਰਤਾਪ ਦੀ ਵੰਸ਼ ਦੇ ਵਿੱਚੋਂ ਆ, ਬਈ ਝੁਕਾਂਗਾ ਨਹੀਂ। ਕਹਿਣ ਦਾ ਮਤਲਬ ਇਹ ਆ। ਹੁਣ ਗੱਲ ਇਹ ਆ ਕਿ ਵੈਸੇ ਤੇ ਜੇ ਇਤਿਹਾਸ ਦੇ ਵਿੱਚ ਜਾਓਗੇ, ਇਹ ਹੁਣ ਬਿਆਨਬਾਜ਼ੀਆਂ ਹੁੰਦੀਆਂ ਨੇ ਜਿਹੜੀਆਂ ਜਜ਼ਬਾਤੀ ਕਰਨ ਵਾਲੀਆਂ ਹੁੰਦੀਆਂ। ਮਹਾਰਾਣਾ ਪ੍ਰਤਾਪ ਦਾ ਜਿਹੜਾ ਲੜਕਾ ਸੀਗਾ ਪ੍ਰਵੀਨ ਜੀ, ਉਹ ਮੁਗਲਾਂ ਦੇ ਨਾਲ ਸੰਧੀ ਕਰ ਗਿਆ ਸੀ ਮੁੜ ਕੇ। ਸੋ ਇਹ ਇਤਿਹਾਸਕ ਫੈਕਟ ਇਹਨਾਂ ਨੂੰ ਸ਼ਾਇਦ ਨਹੀਂ ਪਤਾ ਹੈਗਾ। ਅਧੀਨਗੀ ਉਹਨੇ ਕਬੂਲੀ ਸੀਗੀ। ਸੋ ਉਹ ਜਿਹੜਾ ਬੰਦਾ ਹੁੰਦਾ ਨਾ, ਨਾਇਕ ਹੁੰਦਾ ਹੈ ਵੰਸ਼ ਦੇ ਵਿੱਚ। ਤੇ ਬਥੇਰਾ ਹੁਣ ਏਦਾਂ ਤੇ ਕਈ ਕੁਛ ਹੁੰਦਾ, ਕਈ ਕਹੀ ਜਾਂਦੇ ਆ ਨਾ ਕਿ ਮੈਂ ਫਲਾਣੇ ਦੇ ਵੰਸ਼ ਦੇ ਵਿੱਚੋਂ, ਵੰਸ਼ ਦੇ ਵਿੱਚੋਂ। ਵੰਸ਼ਵਾਦ ਤੇ ਹੈਗਾ ਹੀ ਆ, ਪਰ ਨਾਇਕ ਵਰਗਾ ਬਣਨਾ ਉਹ ਬਹੁਤ ਮੁਸ਼ਕਿਲ ਹੁੰਦਾ। ਸੋ ਖੈਰ, ਜਿਹੜੀ ਗੱਲ ਇਹ ਕਰ ਰਹੇ ਨੇ ਤਾਂ ਉਹਦੇ ਚ ਹੁਣ ਕੇਜਰੀਵਾਲ ਨੇ ਵੀ ਕਿਹਾ ਕਿ ਦੇਖੋ, ਆਪਰੇਸ਼ਨ ਲੋਟਸ ਇਹਨਾਂ ਨੇ ਠਿੱਲ ਦਿੱਤਾ ਸੀਗਾ, ਪਰ ਉਹ ਫੇਲ ਹੋ ਗਿਆ। ਤਾਂ ਗੱਲ ਕੀ ਹੈ ਕਿ ਜਿਹੜੀ ਗੱਲ ਤੇ ਆਪਾਂ ਹੁਣ ਖਾਤਮਾ ਕਰਾਂਗੇ, ਹੇਠਾਂ ਤੇ ਕਾਂਗਰਸ ਦਾ ਘਮਸਾਨ ਤੇ ਤੁਸੀਂ ਹੁਣ ਲਗਾਤਾਰ ਕਵਰ ਕਰੋਗੇ, ਚੱਲਦਾ ਰਹਿਣਾ ਹੈ। ਤਾਂ ਦੂਸਰੇ ਪਾਸੇ ਜੇ ਉੱਤੇ ਦੀ ਗੱਲ ਕਰੋਗੇ, ਭਾਜਪਾ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਚੋਟ ਹੋ ਰਹੀ ਹੈ, ਸੱਟ ਹੋ ਰਹੀ ਹੈ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਵੀ ਪੱਲੇ ਪਵੇ, ਬਦਨਾਮੀ ਹੋਵੇ ਚਾਹੇ ਗੁਨਾਮੀ ਹੋ, ਕੁਛ ਵੀ ਹੋਵੇ, ਉਹਨੂੰ ਕੈਸ਼ ਕਰਨ ਦੀ ਹੋੜ ਹੈ। ਕਿ ਹੁਣ ਇਹ ਦਿਖਾਇਆ ਜਾ ਰਿਹਾ ਕਿ ਬਈ ਇੰਨਾ ਜ਼ਿਆਦਾ ਡਰਿਆ ਪਿਆ ਨਾ ਨਰਿੰਦਰ ਮੋਦੀ ਕਿ ਤੁਸੀਂ ਦੇਖੋ ਕਿ ਇੱਕ ਸਿੱਖਿਆ ਸ਼ਾਸਤਰੀ ਮਨੀਸ਼ ਸਿਸੋਦੀਆ ਦੇ ਮਗਰ ਪੈ ਗਿਆ। ਤਾਂ ਦੂਜੇ ਪਾਸੇ ਭਾਜਪਾ ਵਾਲੇ ਕਹਿ ਰਹੇ ਆ ਕਿ ਭਾਜਪਾ ਇਹੋ ਜਿਹੇ ਸ਼ਰਾਬ ਵਾਲੇ ਦਲਾਲਾਂ ਨੂੰ ਪਾਰਟੀ 'ਚ ਸ਼ਾਮਲ ਨਹੀਂ ਕਰਿਆ ਕਰਦੀ। ਮਤਲਬ ਕਿ ਉਹ ਕਹਿ ਰਹੇ ਨੇ ਕਿ ਸਾਡਾ ਚਿਹਰਾ, ਚਰਿੱਤਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਤੋਂ ਵੱਖ ਆ। ਤਾਂ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜੋ ਵੀ ਉੱਥੇ ਘਟਨਾਕ੍ਰਮ ਵਾਪਰ ਰਹੇ ਆ, ਉਹਨਾਂ ਘਟਨਾਕ੍ਰਮ ਦੀ ਅਹਿਮੀਅਤ ਤੇ ਹੈਗੀ ਆ, ਪਰ ਬਾਵਜੂਦ ਇਸ ਤੇ ਕਿ ਉਹ ਅਹਿਮੀਅਤ ਰੱਖਦੇ ਆ, ਰਾਜਨੀਤਿਕ ਜੋੜਾ ਤੋੜਾ ਵੀ ਉੱਥੇ ਚੱਲਦਾ ਪਿਆ ਕਿ ਕਿਸ ਤਰੀਕੇ ਨਾਲ ਅਸੀਂ ਇਸ ਘਟਨਾਕ੍ਰਮ ਨੂੰ ਪੇਸ਼ ਕਰ ਸਕਦੇ ਹਾਂ, ਅਸੀਂ ਇਹਦੇ ਚੋਂ ਲਾਹਾ ਲੈ ਸਕਦੇ ਹਾਂ। ਸੋ ਕੁੱਲ ਮਿਲਾ ਕੇ ਬੜੀ ਇੰਟਰਸਟਿੰਗ ਦੀ ਰਾਜਨੀਤੀ ਹੈ ਉੱਥੇ। ਕਹਿ ਸਕਦੇ ਆ ਮਿੰਟੂ ਜੀ, ਘੱਟ ਕੋਈ ਵੀ ਨਹੀਂਗਾ ਜਿਹੜੀ ਰਾਜਨੀਤੀ ਦੇ ਵਿੱਚ ਜਿੰਨੀਆਂ ਵੀ ਧਿਰਾਂ ਵਿਚਰਦੀਆਂ ਨੇ, ਘੱਟ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ ਜੀ। ਅੱਛਾ, ਅਗਲੀ ਗੱਲ ਕਰੀਏ ਮਿੰਟੂ ਜੀ, ਕੇਂਦਰੀ ਵਜ਼ਾਰਤ ਦੇ ਮੰਤਰੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਬੜੇ ਗੇੜੇ ਮਾਰ ਰਹੇ ਜੀ। ਉਹ ਗਾਣਾ ਸੀਗਾ ਮਨਮੋਹਨ ਵਾਰਸ ਦਾ, ਹੁਣ ਤਾਂ ਗਲੀ ਵਿੱਚ ਵੱਜਦੇ ਗੇੜੇ ਤੇ ਪਿੱਛੇ ਆਉਂਦੇ ਕਿਹੜੇ ਕਿਹੜੇ, ਕਿਸ ਨੂੰ ਘੂਰੇ ਕਿਸ ਨੂੰ ਕਰੇ ਇਸ਼ਾਰਾ ਜੀ।
ਸੋ ਗੱਲ ਇਹ ਆ ਕਿ ਇਸ ਵੇਲੇ ਕਿਹੜੇ ਹੁਣ ਆਉਂਦੇ ਆ, ਕੋਈ ਗਿਣਤੀ ਥੋੜੀ ਹੈ ਨਾ। ਇਹ ਤਾਂ ਦੇਖੋ ਗੱਲ ਕੀ ਸੀਗਾ ਕਿ ਭਾਜਪਾ ਦੀ ਜਿਹੜੀ ਸਟ੍ਰੈਟਜੀ ਹੈ ਨਾ, ਉਹ ਸਾਫ਼ ਆ, ਬੜੀ ਕ੍ਰਿਸਟਲ ਕਲੀਅਰ ਜਿਹਨੂੰ ਆਪਾਂ ਕਹਿੰਦੇ ਆ, ਕਿ ਉਹ ਕਿਸੇ ਵੀ ਕੀਮਤ ਤੇ 2024 ਦੇ ਵਿੱਚ ਇੱਥੇ ਫੁੱਲ ਖਿਲਾਉਣਾ ਚਾਹੁੰਦੇ ਨੇ। ਮਤਲਬ ਕਿ ਜਿੰਨੀਆਂ ਸਾਡੀਆਂ ਲੋਕ ਸਭਾ ਦੀਆਂ ਸੀਟਾਂ, ਉਹਨਾਂ ਚੋਂ ਕੁਝ ਸੀਟਾਂ ਤੇ ਤਾਂ ਉਹ ਜ਼ੋਰ ਲਾ ਕੇ ਚੱਲ ਰਹੇ ਨੇ ਕਿ ਇਹ ਕੱਢ ਦਈਏ। ਜਿਵੇਂ ਹੁਣ ਜਿਹਦੀ ਗੱਲ ਤੁਸੀਂ ਕਰੋਗੇ ਜਾਂ ਜਿਹਦੀ ਗੱਲ ਆਪਾਂ ਕਰਾਂਗੇ, ਉਹ ਜਿਹੜੇ ਮੰਤਰੀ ਨੇ ਉਹਨਾਂ ਨੂੰ ਲੁਧਿਆਣਾ ਸੌਂਪਿਆ ਗਿਆ ਕਿ ਤੁਸੀਂ ਲੁਧਿਆਣਾ ਵੇਖਣਾ। ਮਾਂਡਵੀਆ ਸਾਹਿਬ ਜਿਹੜੇ ਆ, ਹੁਣ ਇਹਨਾਂ ਨੇ ਅੱਗੇ ਵੀ ਰਾਤਾਂ ਗੁਜ਼ਾਰੀਆਂ ਇੱਥੇ ਪੰਜਾਬ ਦੇ ਵਿੱਚ, ਹੁਣ ਫੇਰ ਆਏ ਨੇ। ਹੁਣ ਐਤਕੀ ਦੇਖੋ ਗੱਲ ਕੀ ਹੈ ਕਿ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਹੈ ਕਿ ਅੱਜ ਕੱਲ ਰਾਜਨੀਤੀ ਚ ਨਕਲ ਬਹੁਤ ਹੈ। ਅਰਵਿੰਦ ਕੇਜਰੀਵਾਲ ਜਿਸ ਤਰੀਕੇ ਨਾਲ ਲੁਧਿਆਣੇ ਆਏ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਵਪਾਰੀਆਂ ਨੂੰ ਜੋੜਿਆ ਨਾਲ, ਔਰ ਸਭ ਤੋਂ ਵੱਡੀ ਗੱਲ ਹੈ ਕਿ ਕੁਛ ਇੱਕ ਕਮੈਂਟ ਕਰ ਦਿੱਤਾ ਸੀਗਾ ਕਿ ਮੈਨੂੰ ਹਿੰਦੂ ਭਾਈਚਾਰੇ ਦਾ ਵਿਅਕਤੀ ਮਿਲਿਆ ਤੇ ਉਸਨੇ ਕੁਛ ਸੁਰੱਖਿਆ ਦੇ ਲਿਹਾਜ਼ ਨਾਲ ਟਿੱਪਣੀ ਕੀਤੀ, ਯਾਦ ਹੋਏਗਾ ਤੁਹਾਨੂੰ। ਤਾਂ ਇਸ ਮਾਮਲੇ 'ਚ ਇਹਨਾਂ ਨੂੰ ਲੱਗ ਗਿਆ ਕਿ ਜੇ ਅਰਵਿੰਦ ਕੇਜਰੀਵਾਲ ਇੰਨੇ ਪੜ੍ਹੇ ਲਿਖੇ ਵਰਗ ਨੂੰ, ਉਦਮੀ ਵਰਗ ਨੂੰ ਬਹੁਤ ਜਲਦੀ ਪ੍ਰਭਾਵਿਤ ਕਰ ਸਕਦਾ ਹੈ, ਤਾਂ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਲੁਧਿਆਣੇ ਦੀ ਓਵਰਆਲ ਆਪਾਂ ਜੇ ਸੀਟ ਦੇਖਦੇ ਹਾਂ ਤਾਂ ਉਹਦੇ 'ਚ ਇਮਕਾਨ ਬੜਾ ਵੱਡਾ ਰਹਿੰਦਾ। ਉਹਦੇ 'ਚ ਕਾਂਗਰਸ ਲੋਕ ਸਭਾ ਦੀ ਸੀਟ ਤੁਹਾਨੂੰ ਪਤਾ ਹੀ ਆਪਣੇ ਕੋਲ ਰੱਖੀ ਬੈਠੀ ਹੈ, ਤਾਂ ਉਹਨਾਂ ਨੂੰ ਲੱਗਦਾ ਕਿ ਰਵਨੀਤ ਬਿੱਟੂ ਵਰਗਾ ਬੰਦਾ ਜਿੱਤ ਸਕਦਾ ਹੈ, ਜਿਨ੍ਹਾਂ ਨਾਲ ਸਿੱਧੇ ਤੌਰ ਤੇ ਸਿੱਖਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਤੇ ਨਾ ਕਿਤੇ ਅਣਬਣ ਵੀ ਰਹਿੰਦੀ ਹੈ ਸਿੱਖਾਂ ਦੇ ਇੱਕ ਬਹੁਤ ਵੱਡੇ ਵਰਗ ਦੇ ਨਾਲ। ਬਿਲਕੁਲ ਹਾਂਜੀ। ਸਾਡਾ ਫਿਰ ਵੀ ਚਾਂਸ ਬਣਦਾ। ਸੋ ਏਦਾਂ ਹੀ ਕੁਝ ਹੋਰ ਸੀਟਾਂ ਹੈ ਨਾ, ਮਤਲਬ ਕਿ ਉਹਨਾਂ ਦੀ ਨਿਸ਼ਾਨਦੇਹੀ ਕਰਨਗੇ। ਜਿੱਦਾਂ ਅੰਮ੍ਰਿਤਸਰ ਹੈ ਜੀ, ਅੰਮ੍ਰਿਤਸਰ ਦੇ ਵਿੱਚ ਵੀ ਇਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਕੋਈ ਅਲਾਇੰਸ ਕਰਕੇ ਤੇ ਸੀਟ ਜਿਹੜੀ ਲਿਜਾ ਸਕਦੇ ਹਾਂ, ਜਾਂ ਕੁਝ ਹੋਰ ਇਸ ਤਰ੍ਹਾਂ ਦੀ। ਮਤਲਬ ਕਿ ਮੈਂ ਮਿਸਾਲ ਦੇ ਰਿਹਾ, ਤਾਂ ਕਰਕੇ ਹੁਣ ਜੇ ਤੁਸੀਂ ਦੇਖੋਗੇ ਤਾਂ ਕੇਂਦਰੀ ਮੰਤਰੀ ਇੱਥੇ ਆ ਕੇ ਸਮੱਸਿਆਵਾਂ ਸੁਣ ਰਿਹਾ ਹੈ। ਸਮੱਸਿਆ, ਹਾਲਾਂਕਿ ਇੱਕ ਵੱਡੀ ਸਮੱਸਿਆ ਜਿਹੜੀ ਭਾਜਪਾ ਨੂੰ ਹਾਲੇ ਤੱਕ ਕਹਿ ਲਓ ਕਿ ਜਿਉਂ ਦੀ ਤਿਉਂ ਬਣੀ ਨਜ਼ਰ ਆਉਂਦੀ ਆ, ਉਹ ਇਹ ਆ ਕਿ ਪਿੰਡਾਂ 'ਚ ਕਿੱਦਾਂ ਐਂਟਰੀ ਹੋਵੇ। ਉਹਦੇ ਵਾਸਤੇ ਲਾਲਪੁਰਾ ਜੀ, ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕੁਝ ਹੋਰ ਲੀਡਰ ਹੈਗੇ ਨੇ, ਪਰ ਉਹ ਗੱਲ ਨਹੀਂ ਬਣਦੀ। ਖਾਸ ਤੌਰ ਤੇ ਮਾਲਵਾ ਦੇ ਪਿੰਡਾਂ 'ਚ ਵੜਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਮਾਲਵਾ ਕਵਰ ਨਹੀਂ ਕਰਦੇ, ਮਾਲਵੇ 'ਚ ਸਮਰਥਨ ਨਹੀਂ ਜਟਾ ਪਾਉਂਦੇ, ਤਾਂ ਇੱਕ ਤਰ੍ਹਾਂ ਨਾਲ ਇਹ ਕਹਿ ਲਓ ਕਿ ਇਹ ਜਿਹੜਾ ਮਾਲਵਾ ਹੈ, ਇਹ ਬਾਰੀ ਆ, ਸੱਤਾ ਦੀ ਬਾਰੀ ਆ ਜਾਂ ਜਿੱਤ ਦੀ ਬਾਰੀ ਆ, ਇੱਧਰੋਂ ਤੁਹਾਨੂੰ ਗੁਜ਼ਰਨਾ ਪਏਗਾ। ਸੋ ਇਹ ਇੱਕ ਇਹਨਾਂ ਵਾਸਤੇ ਹੈਗਾ, ਇੱਕ ਵਕਤ ਝਮੇਲਾ ਹੈਗਾ, ਪਰੰਤੂ ਇਹ ਕੋਸ਼ਿਸ਼ ਕਰ ਰਹੇ ਨੇ ਕਿ ਨਿਸ਼ਾਨਦੇਹੀ ਕਰਕੇ ਕੁਝ ਸੀਟਾਂ ਤੇ ਅਗਾਊ ਜ਼ੋਰ ਲਾ ਦਈਏ। ਸੋ ਉਸੇ ਕੜੀ ਦੇ ਵਿੱਚ ਹੀ ਇਹ ਮਾਂਡਵੀਆ ਸਾਹਿਬ ਜਿਹੜੇ ਕੇਂਦਰੀ ਵਜ਼ੀਰ ਨੇ, ਉਹ ਲੁਧਿਆਣੇ 'ਚ ਉੱਥੇ ਸਾਰਾ ਕੁਝ ਨੋਟ ਕਰ ਰਹੇ ਨੇ, ਗੱਲਾਂ ਬਾਤਾਂ ਕਰ ਰਹੇ ਨੇ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋ ਹੋਰ ਵੀ ਵਜ਼ਾਰਤ ਦੇ ਵਿੱਚੋਂ ਆਉਣਗੇ, ਇੱਥੇ ਮੋਦੀ ਵਜ਼ਾਰਤ ਦੇ ਜਿਹੜੇ ਵਜ਼ੀਰ ਆ ਉਹ ਇੱਥੇ ਆਉਣਗੇ, ਇੱਥੇ ਇਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰਨਗੇ, ਇਸੇ ਤਰ੍ਹਾਂ ਹੀ ਰਣਨੀਤੀਆਂ ਉਲੀਕਣਗੇ। ਆਉਣ ਵਾਲੇ ਦਿਨਾਂ 'ਚ ਜਿੱਦਾਂ ਇੱਥੇ ਵਿਜੀਲੈਂਸ ਛਾਪੇ ਮਾਰਦੀ ਆ, ਮੈਨੂੰ ਪੱਕਾ ਯਕੀਨ ਆ ਕਿ ਈਡੀ, ਆਈਟੀ, ਸੀਬੀਆਈ, ਹਾਲਾਂਕਿ ਸੀਬੀਆਈ ਦਾ ਕੰਸਰਨ ਦਾ ਮਸਲਾ ਹੈਗਾ ਪੰਜਾਬ ਗਵਰਨਮੈਂਟ ਦਾ, ਪਰ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਹੋਰ NIA, ਇਹ ਏਜੰਸੀਆਂ ਤੁਹਾਨੂੰ ਆਮ ਤੁਰੀਆਂ ਫਿਰਦੀਆਂ ਤੁਹਾਨੂੰ ਇੱਥੇ ਵਿਖਾਈ ਦੇਣਗੀਆਂ। ਕਿਉਂਕਿ ਸਮਾਰਟ ਸਿਟੀ ਦੇ ਕੁਝ ਪ੍ਰੋਜੈਕਟ ਹੈਗੇ ਨੇ, ਕੁਝ ਸੈਂਟਰ ਸਰਕਾਰ ਦੀਆਂ ਸਕੀਮਾਂ ਦੇ ਮਾਮਲੇ ਹੈਗੇ ਨੇ, ਜਿਨ੍ਹਾਂ ਦੇ ਵਿੱਚ ਪੈਸਾ ਇੱਧਰ ਉੱਧਰ ਹੋਇਆ ਤੇ ਉਹ ਸਾਰੀਆਂ ਲਿਸਟਾਂ ਬਣਾਈ ਬੈਠੇ ਨੇ। ਜੀ। ਅਗਲੀ ਗੱਲ ਕਰੀਏ ਮਿੰਟੂ ਜੀ ਕਿਸਾਨੀ ਦੀ। ਦਿੱਲੀ ਦੀ ਜੰਤਰ ਮੰਤਰ ਤੇ ਮਹਾਪੰਚਾਇਤ ਤੇ ਪੁਲਿਸ ਨੇ ਕਿਸਾਨਾਂ ਦੇ ਰਾਹ ਵੀ ਰੋਕੇ ਸੀ, ਕਿਸਾਨਾਂ ਨੇ ਬੈਰੀਕੇਡਸ ਭੰਨ ਸੁੱਟੇ। ਪਹਿਲਾਂ ਖਬਰਾਂ ਆਈਆਂ ਕਿ ਰਕੇਸ਼ ਟਕੈਤ ਨੂੰ ਗ੍ਰਿਫਤਾਰ ਕਰ ਲਿਆ, ਮੁੜ ਕੇ ਖਬਰਾਂ ਇਹ ਵੀ ਆਈਆਂ ਕਿ ਛੱਡ ਦਿੱਤਾ ਗਿਆ ਸੀ ਬਾਅਦ ਦੇ ਵਿੱਚ। ਹਾਂਜੀ, ਨਹੀਂ ਦੇਖੋ ਉਹ ਤਾਂ ਫਿਰ ਹੋਏਗਾ ਨਾ ਕਿ ਹਿਰਾਸਤ ਦੇ ਵਿੱਚ ਲਿਆ, ਉਸ ਤੋਂ ਬਾਅਦ ਫਿਰ ਉਹਨੂੰ ਛੱਡ ਦਿੱਤਾ ਹੋ ਗਿਆ ਹੋਵੇਗਾ। ਵੇਖੋ ਇਹ ਗਏ ਨੇ ਕਿਸਾਨ, ਮੋਰਚਾਬੰਦੀ ਤਾਂ ਉਹਨਾਂ ਨੇ ਪਹਿਲਾਂ ਹੀ ਕਰ ਦਿੱਤੀ ਸੀਗੀ। ਜਿਸ ਜਗ੍ਹਾ ਤੇ ਇਹ ਪਹਿਲਾਂ ਬੈਠੇ ਨੇ ਕਿਸਾਨ, ਜਿਵੇਂ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ, ਉਸ ਏਰੀਏ ਦੇ ਵਿੱਚ ਪਹਿਲਾਂ ਹੀ ਪੱਥਰ ਵਿਛਾ ਦਿੱਤੇ ਗਏ ਸਨ, ਬਹੁਤ ਵੱਡੇ ਵੱਡੇ, ਜਿਨ੍ਹਾਂ ਨੂੰ ਆਪਾਂ ਸਿੱਲਾਂ ਕਹਿੰਦੇ ਆ ਨਾ। ਉਹ ਵੈਸੇ ਆਪਾਂ ਪੰਜਾਬੀਆਂ ਨੇ ਸਾਰਾ ਕੁਝ ਵੇਖਿਆ, ਪੰਜਾਬੀਆਂ ਨੇ ਕਿਉਂ, ਨਾਨ ਪੰਜਾਬੀਆਂ ਨੇ ਵੀ ਵੇਖਿਆ ਹੋਇਆ ਕਿ ਕਿਸ ਤਰ੍ਹਾਂ ਕੰਡੇ, ਪੱਥਰ, ਕੰਕਰੀਟ, ਸਭ ਕੁਝ ਕੀਤਾ ਹੋਇਆ ਸੀ। ਤਾਂ ਖੈਰ
ਚਲੋ ਜੰਤਰ ਮੰਤਰ ਤੇ ਇਹ ਹੁਣ ਪਤਾ ਨਹੀਂ ਕਿੰਨੀ ਕੁ ਤਾਦਾਦ ਦੇ ਵਿੱਚ ਪਹੁੰਚੇ ਨੇ ਕਿ ਨਹੀਂ ਪਹੁੰਚੇ ਹੈ, ਕਿਉਂਕਿ ਸ਼ਾਮ ਤੱਕ ਦੀ ਕੋਈ ਅਪਡੇਟ ਨਹੀਂ ਹੈ। ਉਸ ਵੇਲੇ ਦੀ ਅਪਡੇਟ ਜ਼ਰੂਰ ਹੈਗੀ ਆ ਕਿ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਏ ਆ, ਤੇ ਫਿਰ ਇਸ ਤੋਂ ਇਲਾਵਾ ਧੱਕਾ ਮੁੱਕੀ ਤੋਂ ਭਾਵ ਕੀ ਹੈ ਕਿ ਦੋਵਾਂ ਪਾਸੇ ਤੋਂ ਜ਼ੋਰ ਲੱਗਦਾ ਜਿਹੜਾ, ਤੇ ਫਿਰ ਉਸ ਤੋਂ ਬਾਅਦ ਜਿਹੜੇ ਬੈਰੀਕੇਡ ਸੀਗੇ ਉਹ ਕੁਝ ਥਾਵਾਂ ਤੋਂ ਇਹਨਾਂ ਨੇ ਪੁੱਟ ਸੁੱਟੇ ਆ। ਖੈਰ ਇਹ ਮੰਗ ਕਰ ਰਹੇ ਸਨ ਕਿ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੂੰ ਇਹ ਮੰਗ ਪੱਤਰ ਸੌਂਪਣਗੇ, ਤਾਂ ਮੇਰੇ ਖਿਆਲ ਦੇ ਨਾਲ ਕੋਈ ਵੱਡੀ ਗੱਲ ਨਹੀਂ ਹੈ। ਚਲੋ ਜੇ ਉੱਥੇ ਨਹੀਂ ਜਾ ਸਕਦੇ, ਰਾਸ਼ਟਰਪਤੀ ਕੋਲ ਮੈਮੋਰੰਡਮ ਲੈਣ ਜੋਗਾ ਜੇ ਸਮਾਂ ਨਹੀਂ ਆ, ਤਾਂ ਤੁਸੀਂ ਕੋਈ ਉਹਨਾਂ ਦਾ ਵਫਦ, ਕੋਈ ਮਤਲਬ ਕਿ ਉਹਨਾਂ ਦੇ ਵਿੱਚੋਂ ਕੋਈ ਮੈਂਬਰ ਘੱਲ ਦਿਓ, ਤਾਂ ਮੇਰੇ ਖਿਆਲ ਦੇ ਨਾਲ ਕੋਈ ਵੱਡੀ ਗੱਲ ਨਹੀਂ ਸੀਗੀ। ਕਿਉਂਕਿ ਮੰਗ ਪੱਤਰ ਜਿਹੜਾ ਹੈ, ਮੰਗ ਪੱਤਰ ਉਹੀ ਹੈ ਜਿਹਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ। ਉਹਦੇ ਚ ਕੀ ਹੈ ਕਿ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਪਰਿਵਾਰ ਨੂੰ ਨਿਆਂ ਦਵਾਇਆ ਜਾਵੇ, ਤੇ ਜਿਹੜਾ ਜੇਲ੍ਹ ਦੇ ਵਿੱਚ ਮਤਲਬ ਕਿ ਬੰਦ ਹੈ ਉਹਦਾ ਮੁੰਡਾ, ਤਾਂ ਉਹਦੇ ਪਿਓ ਨੂੰ ਵੀ ਪਾਰਟੀ ਚ ਬਰਖਾਸਤ ਕੀਤਾ ਜਾਵੇ, ਜਾਂ ਜਿਹੜੇ ਕਿਸਾਨ ਬੰਦ ਨੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਪਰ ਇਹ ਤਾਂ ਦੇਖੋ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ ਹੈ ਕਿ ਜਦੋਂ ਕ੍ਰਾਸ ਕੇਸ ਹੋਇਆ ਨਾ, ਜਦੋਂ ਕ੍ਰਾਸ FIR ਹੋ ਗਏ, ਤਾਂ ਫਿਰ ਤਾਂ ਉਹਨਾਂ ਨੇ ਆਪਣੀ ਭੁਗਤ ਨਹੀਂ, ਉਹਨਾਂ ਨੇ ਆਪਣੀ ਭੁਗਤ ਤੇ ਮੰਗ ਲੰਬੇ ਸਮੇਂ ਤੋਂ, ਪਰ ਕੋਈ ਉਦੋਂ ਹੀ ਜਿੱਤਾ FIR ਨਾ ਹੁੰਦੀ ਤਾਂ ਠੀਕ ਸੀ। ਜਦੋਂ FIR ਹੋ ਗਈ, ਕਿਸਾਨਾਂ ਤੇ FIR ਹੋ ਜਾਣੀ, ਉਹ ਆਪਣੇ ਆਪ ਦੇ ਵਿੱਚ ਇਸ ਰਸਤੇ ਨੂੰ ਖੋਲ ਗਈ ਕਿ ਜਿਹਦੇ ਵਿੱਚ ਉਹ ਜਾ ਕੇ ਤੇ ਇਸ ਤਰ੍ਹਾਂ ਜੇਲ੍ਹ ਵਗੈਰਾ ਕੱਟਣਗੇ। ਜੇਲ੍ਹ ਚੋਂ ਵੀ ਬਾਹਰ ਆ ਗਏ ਤਾਂ ਉਹਨਾਂ ਨੂੰ ਕੇਸ ਦੇ ਗੇੜੇ ਜਿਹੜੇ ਆ ਉਹ ਅਦਾਲਤਾਂ ਦੇ ਕੱਟਣੇ ਪੈਣਗੇ, ਤਾਂ ਪਤਾ ਹੀ ਹੈ ਤੁਹਾਨੂੰ। ਫਿਰ ਇਸ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦਾ C2+ 50% ਵਾਲਾ ਫਾਰਮੂਲਾ, MSP ਗਰੰਟੀ ਕਾਨੂੰਨ, ਇਹਦੇ ਤੇ ਬਹੁਤ ਵਿਸਥਾਰ ਨਾਲ ਚਰਚਾ ਸੀ, ਬਹੁਤ ਵਾਰੀ ਕੀਤੀ ਹੈ। ਫਿਰ ਸਾਰੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ। ਬਿਜਲੀ ਦਾ ਬਿੱਲ ਆ ਜਿਹੜਾ, ਬਿਜਲੀ ਦਾ ਬਿੱਲ ਮਤਲਬ ਇਹ ਨਹੀਂ ਜਿਹੜਾ ਆਪਾਂ ਨੂੰ ਘਰਾਂ ਨੂੰ ਆਉਂਦਾ, ਜਿਹੜਾ ਇਹਨਾਂ ਨੇ ਡਰਾਫਟ ਕੀਤਾ ਹੋਇਆ ਨਾ ਨਵਾਂ ਬਿਜਲੀ ਸੋਧ ਬਿੱਲ ਕਹੀਏ ਉਹਨੂੰ, ਉਹ ਰੱਦ ਕਰਨਾ। ਗੰਨੇ ਦਾ ਸਮਰਥਨ ਮੁੱਲ ਚ ਵਾਧਾ ਤੇ ਬਕਾਏ ਦੀ ਅਦਾਇਗੀ, ਜਿਹੜਾ ਵਿਸ਼ਵ ਵਪਾਰ ਸੰਗਠਨ ਹੈ ਉਹਦੇ ਤੋਂ ਬਾਹਰ ਆਉਣ ਦੀ ਗੱਲ, ਕਿਸਾਨ ਅੰਦੋਲਨ ਦੌਰਾਨ ਜਿਹੜੇ ਪਰਚੇ ਹੋਏ ਨੇ ਉਹ ਵਾਪਸ ਕੀਤੇ ਜਾਣ, ਫਸਲੀ ਬੀਮਾ ਯੋਜਨਾ ਤਹਿਤ ਕਿਸਾਨਾਂ ਦੇ ਬਕਾਏ ਜਿਹੜੇ ਪਏ ਨੇ ਉਹਨਾਂ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ, ਤੇ ਅਗਨੀਪਥ ਸਕੀਮ ਦੀ ਵਾਪਸੀ ਹੋਵੇ। ਦੇਖੋ ਤੁਸੀਂ ਅਗਨੀਪਥ ਨੂੰ ਰੋਂਦੇ ਜੇ, ਅਗਲਿਆਂ ਨੇ ਤਾਂ ਹੁਣ CISF ਦੀ ਭਰਤੀ ਬੰਦ ਕਰ ਦਿੱਤੀ। ਉਹ ਕਹਿੰਦੇ ਕਿ ਅੱਡੇ ਚਲੇ ਗਏ ਨੇ, ਜਿਹੜੇ ਹਵਾਈ ਅੱਡੇ ਜਿੱਥੇ ਤੁਸੀਂ ਉਤਰਨਾ ਹੁੰਦਾ, ਕਿਤੇ ਚੱਲਣਾ ਹੁੰਦਾ। ਇੱਥੇ ਕਹਿੰਦੇ ਕਿ ਹੁਣ ਅਡਾਨੀ ਸਾਹਿਬ ਆਪਣੀ ਆਪ ਦੀ ਫੌਜ ਬਣਾਉਣਗੇ, ਲੋੜ ਹੀ ਨਹੀਂ ਹੈਗੀ ਜੀ, ਤੁਹਾਨੂੰ ਐਵੇਂ 50-50 ਹਜ਼ਾਰ ਦੇਵੇ ਅਗਲਾ, ਇੱਥੇ 5-5 ਹਜ਼ਾਰ ਚ ਉਹਨਾਂ ਨੂੰ ਗਾਰਡ ਮਿਲ ਜਾਵੇ। ਸੋ ਅਗਨੀਪਥ ਸਕੀਮ ਤੇ ਕੀ ਹੁਣ ਵਾਪਸ ਹੋਣੀ ਹੈ। ਕੁਝ ਮੰਗਾਂ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਉਹ ਮੈਨੂੰ ਨਹੀਂ ਲੱਗਦਾ ਕਿ ਜਲਦੀ ਮੰਨੀਆਂ ਜਾਣਗੀਆਂ। ਇਹ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਉਹ ਜਿਵੇਂ ਹੁਣ ਤੁਸੀਂ ਦੇਖੋ ਕਿ ਵਿਸ਼ਵ ਵਪਾਰ ਸੰਗਠਨ, ਉਸ ਸੰਗਠਨ ਚੋਂ ਬਾਹਰ ਆਉਣ ਦਾ ਮਤਲਬ ਇਹੀ ਹੈ ਕਿ ਇੱਕ ਵਾਰੀ ਇੰਡੀਆ ਜਿਹੜਾ ਵਪਾਰਕ ਤਲ ਤੋਂ ਬਿਲਕੁਲ ਅੱਡ ਹੋ ਜਾਏਗਾ ਜੀ। ਤਾਂ ਤੁਹਾਨੂੰ ਪਤਾ ਹੀ ਇੰਪੋਰਟ ਐਕਸਪੋਰਟ ਇਹ ਸਭ ਕੁਝ ਚੀਜ਼ਾਂ ਜਿਹੜੀਆਂ ਨੇ ਬਹੁਤ ਅੱਜ ਦੀ ਇਕਨੋਮੀ ਚ ਕਹੀਏ ਕਿ ਵੱਡਾ ਫਰਕ ਪਾਉਂਦੀਆਂ, ਪ੍ਰਭਾਵ ਪਾਉਂਦੀਆਂ ਨੇ। ਇਸ ਕਰਕੇ ਜਿਹੜੀਆਂ ਕੁਝ ਮੰਗਾਂ ਨੇ ਉਹ ਤੇ ਕਹਿ ਲਓ ਕਿ ਹੋ ਸਕਦਾ ਹੱਲ, ਗੰਨੇ ਦਾ ਜਿਵੇਂ ਸਮਰਥਨ ਮੁੱਲ ਆ, ਵਾਧਾ ਦਰ ਆ ਜਿਹੜੀ ਉਹ ਲਾਗੂ ਕੀਤੀ ਜਾਵੇ, ਜਾਂ ਕੇਸ ਵਾਪਸ ਲੈ ਜਾਣ। ਕੁਝ ਮੰਗਾਂ ਹੈਗੀਆਂ ਨੇ, ਤਾਂ ਇਹ ਵੀ ਸ਼ਾਇਦ ਕਿਸਾਨਾਂ ਦੀ ਇੱਕ ਰਣਨੀਤੀ ਰਹਿੰਦੀ ਹੈ ਕਿ ਕੁਝ ਮੰਗਾਂ ਮੰਨ ਲਈਆਂ ਜਾਣਗੀਆਂ, ਕੁਝ ਵਾਸਤੇ ਸੰਘਰਸ਼ ਖੁੱਲਾ ਰਹੇਗਾ। ਤਾਂ ਹੁਣ ਮੇਰੇ ਖਿਆਲ ਦੇ ਨਾਲ ਜਿਹੜੀਆਂ ਮੰਗੀਆਂ ਇਹਨਾਂ ਨੇ ਮੰਗਾਂ ਮੰਨੀਆਂ ਨੇ ਪਹਿਲਾਂ, ਉਹ ਤਾਂ ਵਿੱਚ ਕੀਤੀਆਂ ਜਾ ਸਕਦੀਆਂ ਨੇ। ਉਹ ਤੇ ਵਿੱਚ ਉਹ ਬਿਠਾ ਕੇ ਕੋਈ ਬੰਦਾ ਜਾਂ ਉਹਨਾਂ ਦਾ ਕੋਈ ਵਫਦ ਇੱਧਰ ਉੱਧਰ, ਉਹ ਤਾਂ ਪ੍ਰਮਾਣ ਕੀਤੀਆਂ ਜਾ ਸਕਦੀਆਂ ਜਿਹੜੀਆਂ ਤੁਸੀਂ ਖੁਦ ਮੰਨੀਆਂ ਸੀਗੀਆਂ। ਹੁਣ ਮੰਨੇ ਤੋਂ ਵੀ ਤੁਸੀਂ ਭੱਜ ਗਏ ਕਿ MSP ਤੇ ਕਮੇਟੀ ਬਣੂਗੀ। ਕਮੇਟੀ ਤੁਸੀਂ ਪਹਿਲੀ ਗੱਲ ਤੇ ਬਣਾਈ ਹੀ ਨਹੀਂ ਕਈ ਮਹੀਨੇ, ਤੇ ਜੇ ਬਣਾਈ ਆ ਉਹਦੇ ਵਿੱਚ ਕੁਝ ਵੀ ਦੱਸ ਨਹੀਂ ਰਹੇ ਤੁਸੀਂ। ਘੱਟੋ ਘੱਟ ਦੇਸ਼ ਨੂੰ ਇਹ ਤੇ ਸਾਫ਼ ਕਰ ਦਿਓ ਨਾ ਕਿ ਜੇ ਉਹਦੀਆਂ ਸਿਫਾਰਿਸ਼ਾਂ ਮੰਨ ਲਓ ਵਧੀਆ ਨੇ, ਕਿਸਾਨ ਪੱਖੀ ਨੇ, ਤਾਂ ਕੀ ਤੁਸੀਂ ਲਾਗੂ ਕਰਵਾਉਣ ਵਾਸਤੇ ਪਾਬੰਦ ਹੋਵੋਗੇ, ਲਾਗੂ ਕਰਨ ਵਾਸਤੇ ਪਾਬੰਦ ਹੋਵੋਗੇ? ਕਮੇਟੀ ਨੂੰ ਵੀ ਸਵਾਲ ਹੈ, ਸਰਕਾਰ ਨੂੰ ਵੀ ਸਵਾਲ ਹੈ। ਸੋ ਕਈ ਚੀਜ਼ਾਂ ਨੇ ਇਹਦੇ ਵਿੱਚ। ਕੇਸ ਤਾਂ ਇਹਨਾਂ ਨੇ ਕਿਹਾ ਸੀਗੇ ਕਿ ਅਸੀਂ ਵਾਪਸ ਕਰਾਂਗੇ, ਉਹ ਫਿਰ ਸਭ ਨੂੰ ਪਤਾ ਹੀ ਕਿ ਕੇਸ ਵੀ ਵਾਪਸ ਨਹੀਂ ਹੋਏ ਕਿਸਾਨਾਂ ਤੇ ਸਾਰੇ ਦੇ ਸਾਰੇ। ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਰਨੀਆਂ ਚਾਹੀਦੀਆਂ, ਜੋ ਇਹ ਮੰਗਾਂ ਮੰਨੀਆਂ ਜਾ ਸਕਦੀਆਂ, ਘੱਟੋ ਘੱਟ ਇਹ ਤੇ ਮੰਨ ਕੇ ਤੇ ਪਰਾਂ ਕਰੋ ਤੁਸੀਂ। ਤੇ ਬਾਕੀ ਗੱਲ ਇਹ ਅੱਗੇ ਹੁਣ ਦੇਖੋ, ਉਹ ਜਿਹੜਾ ਮੰਤਰੀ ਹੈ ਜਿਹਦੇ ਬਾਰੇ ਅਦਾਲਤੀ ਟਿੱਪਣੀਆਂ ਨੇ, ਤੁਸੀਂ ਉਹਨੂੰ ਮੰਤਰੀ ਮੰਡਲ ਚ ਬਿਠਾਇਆ ਇਸ ਕਰਕੇ ਕਿਉਂਕਿ ਬ੍ਰਾਹਮਣ ਚਿਹਰਾ, ਤਾਂ ਉਹਨੂੰ ਕੱਢਣ ਵਾਸਤੇ ਤਾਂ ਕੋਈ ਬਹੁਤ ਵੱਡੀ ਕੋਈ ਰਾਕਟ ਸਾਇੰਸ ਨਹੀਂ ਲੱਗਣੀ, ਕੋਈ
ਬਹੁਤ ਕੋਈ UN ਦੇ ਵਿੱਚ ਤਾਂ ਨਹੀਂ ਤੁਹਾਨੂੰ ਜਾਣਾ ਪੈਣਾ, ਉਹ ਤੇ ਇੱਥੇ ਤੁਸੀਂ ਕਰ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਆਪਾਂ ਗੱਲ ਕਰੀਏ ਅੰਸਾਰੀ ਦੀ। ਅੰਸਾਰੀ ਦੇ ਮੁੰਡੇ ਨੂੰ ਕਹਿੰਦੇ ਹੁਣ ਪੁਲਿਸ ਪੰਜਾਬ ਦੇ ਵਿੱਚ ਲੱਭ ਰਹੀ ਹੈ। ਅਸੀਂ ਤੇ ਅੱਗੇ ਇਹਦਾ ਪਿਓ ਤੋਰਿਆ ਉਧਰ ਨੂੰ, ਅਸੀਂ ਹੁਣ ਮੁੰਡੇ ਨੂੰ ਲੱਭਣ ਆ ਗਏ ਨੇ ਜੀ। ਚੰਗਾ ਕੰਮ ਬਣਿਆ। ਖੈਰ ਦੇਖੋ ਗੱਲ ਕੀ ਹੈ ਕਿ ਅੰਸਾਰੀ ਦਾ ਮੁੰਡਾ ਜਿਹੜਾ ਅਬਾਸ, ਉਹਨੂੰ ਪੁਲਿਸ ਲੱਭਦੀ ਫਿਰਦੀ ਹੈ ਯੂਪੀ ਦੀ। ਰੇਡ ਹੋਈ ਆ, ਕਹਿੰਦੇ ਆ ਕਿ ਇਹਨਾਂ ਨੂੰ ਲੋਕੇਸ਼ਨ ਮਿਲੀ ਸੀਗੀ ਕਿ ਅਬਾਸ ਪੰਜਾਬ ਦੇ ਵਿੱਚ ਲੁਕਿਆ ਹੋ ਸਕਦਾ ਹੈ। ਸੋ ਇਹਨਾਂ ਨੇ ਇਸ ਲੋਕੇਸ਼ਨ ਤੋਂ ਬਾਅਦ ਜਿਹੜੀ ਹੈ ਫੜੋ ਫੜਾਈ ਕੀਤੀ ਦੀ ਕੋਸ਼ਿਸ਼, ਕਹਿ ਲਓ ਫੜੋ ਫੜਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਫੜੋ ਫੜਾਈ ਹੋਈ ਨਹੀਂ ਹੈ। ਦਰਅਸਲ ਇਹਦੇ ਤੇ ਦੋਸ਼ ਕੀ ਹੈ ਕਿ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਹੀ ਉਸਨੇ ਲਖਨਊ ਤੋਂ ਜਾਰੀ ਡਬਲ ਬੈਰਲ ਗਨ ਦਾ ਲਾਇਸੈਂਸ ਜਿਹੜਾ ਸੀ ਉਹ ਨਵੀਂ ਦਿੱਲੀ ਦੇ ਪਤੇ ਤੇ ਟ੍ਰਾਂਸਫਰ ਕਰ ਲਿਆ। ਦੇਖੋ ਗੱਲ ਕੀ ਹੈ, ਬੜਾ ਸਿੰਪਲ ਫੰਡਾ, ਮੈਂ ਤੁਹਾਨੂੰ ਸ਼ਾਰਟਕਟ ਦੱਸ ਦਿੰਦਾ ਕਿ ਅੰਸਾਰੀ ਜਿਸ ਮਾਮਲੇ ਦੇ ਵਿੱਚ ਅੰਦਰ ਸੀ, ਹੁਣ ਤਾਂ ਪੰਜਾਬ ਵਾਲਾ ਵੀ ਇੱਕ ਬਣ ਗਿਆ ਛੋਟਾ ਜਿਹਾ, ਇਹਨਾਂ ਨੇ ਮੁਕੱਦਮਾ ਜਾਲੀ ਜਿਹਾ ਲਾ ਦਿੱਤਾ। ਜਿਹੜੇ ਮੁਕੱਦਮੇ 'ਚ ਇਹ ਲੰਮੇ ਸਮੇਂ ਤੋਂ ਅੰਦਰ ਹੈ ਨਾ, ਉਹ ਹੈਗਾ ਭਾਰਤੀ ਜਨਤਾ ਪਾਰਟੀ ਦੇ ਇੱਕ ਉੱਚ ਕੋਟੀ ਨੇਤਾ ਦਾ ਕਤਲ, ਜਿਹੜਾ ਕਿ ਯੋਗੀ ਹੋਰਾਂ ਦਾ ਕਰੀਬੀ ਸੀਗਾ। ਬਸ ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ। ਤਾਂ ਇਹ ਤਸੱਲੀ ਕਰਵਾਉਣੀ ਚਾਹੁੰਦੇ ਆ ਪੂਰੀ। ਹੁਣ ਅੰਸਾਰੀ ਨੂੰ ਤਾਂ ਲੈ ਗਏ ਸਨ, ਕਿਉਂਕਿ ਦੇਖੋ ਸੁਪਰੀਮ ਕੋਰਟ ਤੱਕ ਗਏ ਸੀ ਅੰਸਾਰੀ ਨੂੰ ਖੜਨ ਵਾਸਤੇ ਜੀ। ਤਾਂ ਇਸ ਕਰਕੇ ਹੁਣ ਮਤਲਬ ਕਿ ਛੋਟਾ ਮੋਟਾ ਜਿੱਥੇ ਦੇਖੋ, ਇਹ ਤੇ ਪਤਾ ਹੀ ਜਿੱਡਾ ਵੱਡਾ ਕਾਰੋਬਾਰ ਹੁੰਦੇ, ਜਿੰਨੇ ਵੱਡੇ ਸਿਰ ਤੇ ਉਨੀਆਂ ਵੱਡੀਆਂ ਸਿਰ ਪੀੜਾਂ। ਇਹ ਜਿਹੜੇ ਵੱਡੇ ਕਾਰੋਬਾਰੀ ਹੁੰਦੇ ਆ, ਕਿਉਂਕਿ ਇਹਨਾਂ ਦਾ ਘਰਾਣਾ ਬਹੁਤ ਅਮੀਰ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਤਾਂ ਉਨੀਆਂ ਗੜਬੜੀਆਂ ਵੀ ਹੁੰਦੀਆਂ ਨੇ। ਸੋ ਨਿੱਕੀ ਮੋਟੀ ਚੱਕ ਲੈਂਦੇ ਆ ਤੇ ਫਿਰ ਕੰਮ ਦਵਲ ਦਿੰਦੇ ਆ। ਬਸ ਆਹੀ ਖੇਡ ਚੱਲ ਰਹੀ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧ ਕੇ ਗੱਲ ਕਰੀਏ ਮਿੰਟੂ ਜੀ, ਫਰੀਦਕੋਟ ਜੇਲ੍ਹ ਦੀ ਵੱਡੇ ਵਿਵਾਦ ਦੇ ਵਿੱਚ ਘਿਰ ਗਈ ਹੈ ਤੇ ਕੈਦੀਆਂ ਨੇ ਕੋਈ ਵੱਡਾ ਕਾਰਨਾਮਾ ਕਰ ਦਿੱਤਾ ਜੀ ਇੱਥੇ। ਹਾਂਜੀ ਦੇਖੋ, ਇੱਕ ਤੇ ਇਹ ਜਿਹੜੀ ਜੇਲ੍ਹ ਹੈ ਨਾ, ਬਣੀ ਤਾਂ ਨਵੀਂ ਆ, ਪਰ ਇਹਦੀ ਬਦਨਾਮੀ ਬਹੁਤ ਪੁਰਾਣੀ ਆ। ਨਵੀਂ ਜੇਲ੍ਹ ਕਹਿ ਦਿੰਦੇ ਆ ਫਰੀਦਕੋਟ ਦੀ, ਤੇ ਇਹ ਸ਼ੁਰੂ ਤੋਂ ਹੀ ਬਦਨਾਮ ਰਹੀ ਹੈ। ਇੱਕ ਤਾਂ ਮੌਤਾਂ ਹੋਈਆਂ ਸਟਾਰਟਿੰਗ ਦੇ ਵਿੱਚ, ਬੜੀਆਂ ਮੌਤਾਂ ਹੋਈਆਂ, ਫਿਰ ਉਸ ਤੋਂ ਬਾਅਦ ਇਹਦੇ 'ਚ ਡਰੱਗ ਦਾ ਮੁੱਦਾ, ਫਿਰ ਉਸ ਤੋਂ ਬਾਅਦ ਹੁਣ ਮੋਬਾਈਲ ਫੜੋ ਫੜਾਈ ਦਾ ਬਹੁਤ ਮੁੱਦਾ। ਤਾਂ ਬਦਨਾਮ ਹੈ ਜੇਲ੍ਹ ਦੇ ਵਿੱਚ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਜੀ। ਵੈਸੇ ਲਾਗੇ ਬੰਨੇ ਦੀਆਂ ਜੇਲ੍ਹਾਂ 'ਚ ਕੋਈ ਜਾਂਦਾ ਹੈ ਨਾ, ਤਾਂ ਉਹਨੂੰ ਕਹਿ ਦਿੰਦੇ ਆ ਕਿ ਜੇ ਤਾਂ ਬਈ ਭਲਾ ਮਾਨਸ ਬਣ ਕੇ ਤੇ ਟਾਈਮ ਕੱਟਣਾ ਹੀ, ਇੱਥੇ ਰਹਿ, ਨਜ਼ਾਰੇ ਲੈ, ਖਾ ਪੀ ਤੋਂ ਭਾਵ ਕੀ ਹੈ ਜੋ ਮਿਲਦਾ ਹੈ। ਤੇ ਜੇ ਫਰੀਦਕੋਟ ਜਾਣੇ ਤੇ ਵੇਖ ਲੈ, ਫਿਰ ਫਰੀਦਕੋਟ ਤੋਂ ਡਰ ਜਾਂਦਾ ਕਿ ਨਹੀਂ ਯਾਰ ਉੱਥੇ ਕੰਮ ਖਰਾਬ ਹੋ ਜਾਣਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿੱਥੇ ਜਾਣ ਤੋਂ ਹਵਾਲਾਤੀ ਵੀ ਡਰੇ, ਕੈਦੀ ਵੀ ਡਰੇ, ਤਾਂ ਜੇਲ੍ਹ ਦੇ ਵਿੱਚ ਕਿਤੇ ਨਾ ਕਿਤੇ ਕੁਛ ਨਾ ਕੁਛ ਪ੍ਰਸ਼ਾਸਕੀ ਤੌਰ ਤੇ ਗੜਬੜ ਜ਼ਰੂਰ ਹੈ। ਤਾਂ ਹੁਣ ਇਹਦੇ 'ਚ ਖੁਲਾਸਾ ਇਹ ਹੋਇਆ ਕਿ ਅੰਦਰੋਂ ਕੈਦੀਆਂ ਤੋਂ ਰੰਗਦਾਰੀ ਮੰਗੀ ਜਾ ਰਹੀ ਸੀ। ਇਹ ਬੜੀ ਅਵੱਲੀ ਜੀ ਗੱਲ ਆ ਕਿ ਰੰਗਦਾਰੀ, ਹੁਣ ਤੁਸੀਂ ਸਵਾਲ ਕਰੋਗੇ ਖੁਦ ਨੂੰ ਕਿ ਭਾਈ ਰੰਗਦਾਰੀ ਜੇਲ੍ਹ ਦੇ ਵਿੱਚੋਂ ਕਿਵੇਂ ਮੰਗੀ ਜਾ ਸਕਦੀ ਹੈ। ਵੀ ਕਿਸੇ ਨੂੰ ਫੋਨ ਕੀਤਾ ਕਿ ਹਾਂ ਬਈ ਨਹੀਂ ਤਾਂ ਤੈਨੂੰ ਮਾਰ ਦਿਆਂਗੇ ਜਾਂ ਤੇਰਾ ਟੱਬਰ ਮਾਰ ਦਿਆਂਗੇ, ਸਾਨੂੰ ਪੈਸੇ ਦੇ ਕੇ ਜਾ। ਨਹੀਂ, ਅਸਲ 'ਚ ਕੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਇੱਕ ਹੋਰ ਖੇਡ ਚੱਲਦੀ ਜੇ, ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ। ਉੱਥੇ ਕੀ ਹੈ ਕਿ ਜਿਹੜੇ ਗਰੁੱਪ ਬੈਠੇ ਆ, ਉਹਨਾਂ ਦੇ ਵਿੱਚੋਂ ਕੁਝ ਬੰਦੇ ਜਿਹੜੇ ਆ ਉਹ ਵਸੂਲੀ ਦਾ ਖੇਡ ਖੇਡਦੇ ਆ ਕਿ ਆਮ ਬੰਦਾ ਜਿਹੜਾ ਚਲੇ ਜਾਂਦਾ, ਉਹਨੂੰ ਕਿਹਾ ਜਾਂਦਾ ਕਿ ਜਾਂ ਤਾਂ ਫਿਰ ਬਈ ਇੰਨਾ ਕੁਛ ਕਰ, ਹੱਥ ਹੌਲਾ ਕਰ, ਨਹੀਂ ਤਾਂ ਤੇਰੇ ਇੱਥੇ ਜੁੱਤੀਆਂ ਮਰਵਾ ਕੇ ਨੰਗਾ ਕਰਕੇ ਤੇਰੀ ਬਣਾ ਕੇ ਵੀਡੀਓ ਤੇ ਬਾਹਰ ਭੇਜ ਦਿਆਂਗੇ। ਗੱਲ ਜੀ। ਸੋ ਆਹ ਗੇਮ ਚੱਲ ਰਹੀ ਹੈ। ਇਹਦੇ 'ਚ ਹੁਣ 2-3 ਪਰਿਵਾਰਾਂ ਨੂੰ ਇਸ ਤਰ੍ਹਾਂ ਦਾ ਕਹਿੰਦੇ ਆ ਕਿ ਆਇਆ, ਤੇ ਹੋ ਸਕਦਾ ਪੈਸੇ ਦਿੱਤੇ ਵੀ ਗਏ ਹੋਣ, ਪਰ ਇਹ ਬੜਾ ਵੱਡਾ ਖੁਲਾਸਾ। ਔਰ ਇਹ ਗੱਲ ਜਿਹੜੀ ਆ ਉਹ ਹਕੀਕਤ ਹੈ, ਇਸ ਤਰ੍ਹਾਂ ਕੀਤਾ ਜਾਂਦਾ ਹੈ, ਵਸੂਲੀ ਦਾ ਢੰਗ ਆ। ਪਰ ਤੁਸੀਂ ਆਪ ਸਮਝ ਸਕਦੇ ਹੋ ਕਿ ਵਸੂਲੀ ਦੇ ਢੰਗ ਦਾ ਜਾਂ ਰੰਗ ਦਾ ਮਤਲਬ ਕੀ ਹੁੰਦਾ ਕਿ ਉੱਥੇ ਜੇਲ੍ਹ ਪ੍ਰਸ਼ਾਸਨ ਕਿਤੇ ਨਾ ਕਿਤੇ ਨੱਥ ਪਾਉਣ ਤੋਂ ਅਸਮਰੱਥ ਹੋ ਜਾਂਦਾ ਹੈ। ਜਿੱਥੇ ਨੱਥ ਪਈ ਹੋਏ ਕਿ ਉੱਥੋਂ ਤੇ ਇਸ ਤਰ੍ਹਾਂ ਦੀ ਕਦੇ ਗੱਲ ਆਉਣ ਦੀ ਸੰਭਾਵਨਾ ਹੀ ਨਹੀਂ। ਔਰ ਕਦਾਚਿਤ ਪਹਿਲਾਂ ਨਹੀਂ ਸੀਗਾ ਇਹਦੇ 'ਚ ਜੀ। ਜੇਲ੍ਹਾਂ 'ਚ ਠੀਕ ਆ, ਕੁਛ ਥਾਵਾਂ ਤੇ ਚੱਲਦਾ ਸੀਗਾ ਕਿ ਪੈਸੇ ਪੂਸੇ ਲੈ ਕੇ ਦੁਸ਼ਮਣੀ ਕਿਸੇ ਦੀ ਹੁੰਦੀ ਤਾਂ ਗਲ ਪਵਾ ਦਿੰਦੇ ਸਨ ਇੱਕ ਦੂਜੇ ਦੇ। ਫਰਜ਼ ਕਰੋ 2 ਪਾਰਟੀਆਂ ਤੇ ਕੋਈ ਉੱਥੇ ਇਕੱਠੀਆਂ ਹੋ ਗਈਆਂ, ਇੱਕ ਪਾਰਟੀ ਪਹਿਲਾਂ ਦੀ ਬੈਠੀ ਹੈ, ਦੂਜੀ ਬਾਅਦ 'ਚ ਆ ਗਈ ਆ। ਉੱਥੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਮਵਾਲੀ ਟਾਈਪ, ਉਹਨਾਂ ਨੂੰ ਕਹਿਣਾ ਖਾਣ ਪੀਣ ਤੁਹਾਡਾ ਕਰ ਦਿਆਂਗੇ, ਪਾੜ ਦਿਓ ਕੱਪੜੇ ਕੁਪੜੇ, ਏਦਾਂ ਦੀਆਂ ਗੱਲਾਂ ਤੇ ਸੁਣੀਆਂ ਸਨ। ਪਰ ਆਹ ਗੱਲ ਕਿ ਵੀਡੀਓ ਬਣਾਉਣੀਆਂ
ਨੰਗੇ ਆਮ ਕਰ ਦੇਣਾ, ਕੁੱਟਣਾ, ਪੈਸੇ ਮੰਗਣੇ, ਇਹ ਜੀ ਵਰਤਾਰਾ ਤੇ ਭਈਆ ਮੇਰੇ ਖਿਆਲ ਦੇ ਨਾਲ 5-7 ਸਾਲਾਂ ਤੋਂ ਹੀ ਚੱਲਿਆ ਹੋਏਗਾ, ਪਹਿਲਾਂ ਤੇ ਨਹੀਂ ਸੀ ਸੁਣਿਆ। ਜੀ 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 ਜੀ। ਅਗਲੀ ਖਬਰ ਦੇ ਵੱਲ ਵਧ ਗਏ ਮਿੰਟੂ ਜੀ ਤੇ ਗੱਲ ਕਰੀਏ ਏਅਰ ਟ੍ਰੈਫਿਕ ਕੰਟਰੋਲ ਦੀ। ਇਹਨੂੰ ਲੈ ਕੇ ਦੱਸਦੇ ਆ ਵੀ ਭਾਰਤ ਦੇ ਵਿੱਚ ਆਪਣੀ ਕਿਸਮ ਦੀ ਕੋਈ ਪਹਿਲੀ ਕਾਰਵਾਈ ਹੋਈ ਹੈ ਜੀ? ਹਾਂ, ਬਿਲਕੁਲ, ਬਿਲਕੁਲ ਜੀ, ਜੀ। ਜੀ ਇਹਦੇ ਵਿੱਚ ਕੀ ਹੈ ਕਿ 에ਅਰ ਟ੍ਰੈਫਿਕ ਕੰਟਰੋਲਰ ਹੁੰਦਾ ਜਿਹੜਾ ਏਟੀਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹਾਂਜੀ। ਕਿ ਦੇਖੋ ਜਿਵੇਂ ਇੱਥੇ ਯੂਐਸ ਦੇ ਵਿੱਚ ਮੇਰੇ ਖਿਆਲ ਦੇ ਨਾਲ ਡਰਾਈਵਰਾਂ ਦੇ ਵੀ ਹੋ ਜਾਂਦੇ ਆ, ਟੈਸਟ ਹੋ ਜਾਂਦੇ ਰੈਂਡਮਲੀ, ਜੀ। ਮਤਲਬ ਕਿ ਡੋਪ ਟੈਸਟ ਵਗੈਰਾ। ਤਾਂ ਇਸ ਤਰ੍ਹਾਂ ਹੂੰ। ਇਹ ਆਮ ਹੀ ਹੈ, ਖਿਡਾਰੀਆਂ ਦੇ ਹੋ ਜਾਂਦੇ ਆ ਰੈਂਡਮਲੀ। ਜੀ। ਜਿਹੜੇ ਵੱਡੇ ਪੱਧਰ ਤੇ ਖਿਡਾਰੀ ਚਲੇ ਜਾਂਦੇ ਆ ਨਾ, ਤਾਂ ਉਹ ਬਿਨਾਂ ਦੱਸਿਆ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਆਓ ਵੀ ਟੈਸਟ ਲਈ ਆ ਜਾਓ। ਜੀ। ਸੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ। ਇੰਡੀਆ 'ਚ ਪਹਿਲਾ ਮਸਲਾ ਹੈ ਇਹ। ਹੂੰ। ਏਟੀਸੀ ਨੂੰ ਹੁਣ ਸਾਈਕੋ ਐਕਟਿਵ ਮਤਲਬ ਕਿ ਲੈਣ ਦੇ ਦੋਸ਼ ਹੇਠ ਜੀ। ਉਹਨੂੰ ਇੱਕ ਵਾਰੀ ਇਹਨਾਂ ਨੇ ਸਿਕੰਜੇ 'ਚ ਲਿਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਮਾਮਲਾ ਕਿੱਡਾ ਗੰਭੀਰ ਆ, ਕਿ ਜਿਨ੍ਹਾਂ ਦੇ, ਕਿਉਂਕਿ ਜਹਾਜ਼ਾਂ ਦੀ ਆਵਾਜਾਈ ਇੱਥੋਂ ਹੀ ਹੋਏਗੀ ਨਾ ਏਟੀਸੀ ਤੋਂ। ਤਾਂ ਹੂੰ। ਇਹ ਮਾਮਲਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਾ ਹੈ। ਤਾਂ ਇੱਥੇ ਇਹਨਾਂ ਨੇ ਪਹਿਲੀ ਵਾਰੀ ਆਪਣੀ ਕਿਸਮ ਦਾ ਇਹ ਇਹਨਾਂ ਨੇ ਚਲਾਇਆ ਹੈ ਜੀ। ਰੈਂਡਮਲੀ ਟੈਸਟ ਵਾਲਾ ਕੰਮਕਾਰ। ਤਾਂ ਇਹਦੇ 'ਚ ਇਸ ਬੰਦੇ ਨੂੰ ਪੋਜ਼ਿਟਿਵ ਪਾਇਆ, ਜਿਹੜਾ ਕਿ ਆਪਾਂ ਕਹਿ ਰਹੇ ਹਾਂ 에ਅਰ ਟ੍ਰੈਫਿਕ ਕੰਟਰੋਲਰ ਸੀਗਾ। ਹੁਣ ਸਾਈਕੋ ਐਕਟਿਵ ਕੀ ਹੁੰਦੇ ਆ? ਜੀ। ਇਹ ਮਤਲਬ ਕਿ ਅਲੱਗ-ਅਲੱਗ ਗਰੁੱਪ ਜੇ ਬਣਾ ਦਿੰਦੇ ਨਸ਼ਿਆਂ ਦੇ, ਸ਼੍ਰੇਣੀਬੱਧ ਕਰ ਦਿੱਤਾ ਜਾਂਦਾ। ਤਾਂ ਇਹਦੇ 'ਚ ਇਹਨਾਂ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਡੀਜੀਸੀ ਹੈ ਜਿਹੜੀ ਹੈ, ਉਹਨਾਂ ਨੇ ਕਿਹਾ ਸੀਗਾ ਕਿ ਸ਼ਰਾਬ ਤੋਂ ਬਾਅਦ, ਸ਼ਰਾਬ ਤੋਂ ਇਲਾਵਾ ਭੰਗ ਹੋ ਗਈ, ਓਪੀਓਡ, ਓਪੀਓਡ ਸਮਝਦੇ ਹੋ ਨਾ ਤੁਸੀਂ, ਜੀ। ਜਿਵੇਂ ਫੀਮ ਤੋਂ ਬਣੀ ਕੁਝ ਚੀਜ਼, ਹੈਰੋਇਨ ਆ ਜਾਂ ਕੁਝ ਹੋਰ ਆ, ਜੇ ਇਹਨਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਤਾਂ ਸਾਈਕੋ ਐਕਟਿਵ ਦੇ ਵਿੱਚ ਹੀ ਆਉਣਗੇ। ਸੋ ਇਸ ਜੀ। ਕਰਕੇ ਇਹ ਸਾਰਾ ਕੁਝ ਹੈ ਜਿਹੜਾ ਉਹ ਇੱਧਰ ਹੋਇਆ, ਪਹਿਲੀ ਵਾਰੀ ਹੋਇਆ। ਹੁਣ ਦੱਸਦੇ ਆ ਅਗਲੀ ਕਾਰਵਾਈ ਇਹ ਹੋਏਗੀ ਕਿ ਇਹਨੂੰ ਇੱਕ ਵਾਰੀ ਤੱਕ ਘੱਲਿਆ ਜਾਏਗਾ ਜੋ ਹੁੰਦਾ ਡੀ ਐਡਿਕਸ਼ਨ ਸੈਂਟਰ, ਉਹਦੇ ਵਿੱਚ। ਜੇ ਦੁਬਾਰ ਤੋਂ ਪਾਇਆ ਜਾਂਦਾ ਤਾਂ ਫਿਰ ਇਹਦਾ ਲਾਇਸੈਂਸ ਜਿਹੜਾ ਉਹ ਕੈਂਸਲ ਕਰ ਦਿੱਤਾ ਜਾਏਗਾ। ਬੜਾ ਅਜੀਬੋ-ਗਰੀਬ ਜਿਹਾ ਮਾਮਲਾ ਨਿਕਲਿਆ। ਅੱਗੇ ਵੈਸੇ ਪਾਇਲਟ ਜਾਂ ਕੁਝ ਇਸ ਤਰ੍ਹਾਂ ਦੇ ਉਹ ਆਪਾਂ ਸੁਣਦੇ ਆਏ ਹਾਂ ਕਿ ਨਸ਼ਾ ਪੱਤਾ ਕੀਤੀ ਹਾਲਤ ਦੇ ਵਿੱਚ ਬਥੇਰਾ ਕੁਝ ਹੁੰਦਾ ਹੈ, ਇਸ ਤਰ੍ਹਾਂ ਦੀਆਂ ਖਬਰਾਂ। ਪਰ ਏਟੀਸੀ ਵਾਲੀ ਇਹ ਖਬਰ ਆਪਣੇ ਆਪ ਦੇ ਵਿੱਚ ਇੰਡੀਆ 'ਚ ਪਹਿਲੀ ਆ ਕਿ ਇਸ ਤਰ੍ਹਾਂ ਇਹਨਾਂ ਨੇ ਰੈਂਡਮਲੀ ਕੋਈ ਟੈਸਟ ਕੀਤਾ ਤੇ ਉਹਦੇ 'ਚ ਉਹ ਬੰਦਾ ਸਾਈਕੋ ਐਕਟਿਵ ਪ੍ਰੋਡਕਟ ਯੂਜ਼ ਕਰਦਾ ਪਾਇਆ ਗਿਆ। ਜੀ, ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਤੇ ਅਹਿਮ ਖਬਰਾਂ ਦੇ ਦੇਣ ਦੇ ਲਈ। ਜੀ ਧੰਨਵਾਦ। ਜੀ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਜੀ, ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਤੇ ਉਹਨਾਂ ਦੇ ਨਾਲ ਆਪਾਂ 에ਅਰ ਟ੍ਰੈਫਿਕ ਕੰਟਰੋਲ ਤੋਂ ਲੈ ਕੇ ਫਰੀਦਕੋਟ ਜੇਲ੍ਹ ਤੇ ਉਸ ਤੋਂ ਪਹਿਲਾਂ ਅੰਸਾਰੀ ਦੇ ਮੁੰਡੇ ਬਾਰੇ ਤੇ ਦਿੱਲੀ ਦੀ ਜੰਤਰ ਮੰਤਰ ਬਾਰੇ ਜਿਹੜੀ ਕਿਸਾਨਾਂ ਦੀ ਮਹਾਂ ਪੰਚਾਇਤ ਹੈ ਤੇ ਭਾਜਪਾ ਦੀਆਂ ਪੰਜਾਬ ਦੇ ਵਿੱਚ ਲਗਾਤਾਰ ਗਤੀਵਿਧੀਆਂ ਵੱਧ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਜੋ ਆਪ ਵਰਸਸ ਕਾਂਗਰਸ ਹੋਇਆ ਹੈ ਤੇ ਦਿੱਲੀ ਦੇ ਵਿੱਚ ਜੋ ਆਪ ਵਰਸਸ ਭਾਜਪਾ ਹੋ ਗਿਆ ਤਾਂ ਇਸੇ ਦਰਮਿਆਨ ਕੇਜਰੀਵਾਲ ਦੇ ਖੁਲਾਸੇ ਤੇ ਆਪਾਂ ਗੱਲਬਾਤ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਾ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਪਾਰ ਆਪਾਂ ਕਈ ਹੋਰ ਅਹਿਮ ਖਬਰਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਪਾਕਿਸਤਾਨ ਦੇ ਵਿੱਚ ਇੱਕ ਸਿੱਖ ਕੁੜੀ ਨੂੰ ਅਗਵਾ ਕਰਕੇ ਤੇ ਫਿਰ ਉਸ ਦਾ ਧਰਮ ਪਰਿਵਰਤਨ ਜਿਹੜਾ ਕਰਵਾਇਆ ਗਿਆ, ਉਹ ਖਬਰ ਇਸ ਵੇਲੇ ਉਹ ਤੇ ਵੇਰਵੇ ਜਿਹੜੇ ਆ ਉਹ ਆ ਚੁੱਕੇ ਨੇ ਤੇ ਉਸ ਖਬਰ ਤੇ ਚਰਚਾ ਆਪਾਂ ਇਸ ਬ੍ਰੇਕ ਤੋਂ ਬਾਅਦ ਕਰਾਂਗੇ। ਇਸ ਤੋਂ ਇਲਾਵਾ ਜਿਹੜੇ ਭਾਜਪਾ ਵਰਕਰਾਂ ਨੇ ਕੇਂਦਰੀ ਵਜ਼ਾਰਤ ਦੇ ਇੱਕ ਮੰਤਰੀ ਨੂੰ ਘੇਰਿਆ ਭਾਜਪਾ ਵਰਕਰਾਂ ਨੇ, ਉਹ ਖਬਰ ਦਾ ਮਜ਼ਮੂਨ ਕੀ ਹੈ, ਉਹ ਪੂਰੀ ਖਬਰ ਦੀ ਤਫਸੀਲ ਕੀ ਹੈ, ਇਹ ਤੇ ਚਰਚਾ ਕਰਾਂਗੇ। ਚਰਚਾ ਆਪਾਂ ਬ੍ਰੇਕ ਤੋਂ ਪਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ, ਉਹਨਾਂ ਦੇ ਬਿਆਨ ਨੇ, ਅਕਾਲੀ ਦਲ ਦੇ ਬਾਰੇ ਇੱਕ ਬਿਆਨ ਦਿੱਤਾ ਉਹਨਾਂ ਨੇ, ਇਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ। ਸੋ 3 ਅਹਿਮ ਖਬਰਾਂ, ਉਸ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਤੇ ਆਪਾਂ ਬ੍ਰੇਕ ਤੋਂ ਪਾਰ ਚਰਚਾ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਕਿਤੇ ਨਾ ਜਾਓ। ਬ੍ਰੇਕ ਤੋਂ ਪਾਰ ਆਪਾਂ ਹੁਣੇ ਮਿਲਦੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਪਾਕਿਸਤਾਨ ਤੋਂ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਇਲਾਕੇ ਪੀਰ ਬਾਬਾ ਦੇ ਵਿੱਚ ਇੱਕ ਸਿੱਖ ਕੁੜੀ ਨੂੰ ਅਗਵਾ ਕਰਨ ਅਤੇ ਉਸ ਦਾ ਜ਼ਬਰੀ ਨਿਕਾਹ ਕੀਤੇ ਜਾਣ ਦੇ ਖਿਲਾਫ ਸਿੱਖ ਭਾਈਚਾਰੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਵਿਅਕਤੀ ਅਤੇ ਪੀੜਤ ਵਿਅਕਤੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਦੀਨਾ ਕੌਰ ਨੂੰ ਅਗਵਾ ਕਰ ਲਿਆ ਸੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਐਸ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਇੱਕ ਸਿੱਖ ਮਹਿਲਾ ਔਰਤ ਅਧਿਆਪਕ ਨੂੰ ਅਗਵਾ ਕਰਕੇ ਤੇ ਉਸ ਦਾ ਜ਼ਬਰੀ ਨਿਕਾਹ ਕੀਤੇ ਜਾਣ ਦਾ ਮਾਮਲਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੋਲ ਚੁੱਕਣ ਅਤੇ ਅਧਿਆਪਕਾਂ ਦੀ ਰਿਹਾਈ ਯਕੀਨੀ ਬਣਾਈ ਜਾਵੇ। ਪਤਾ ਲੱਗਿਆ ਕਿ ਸਿਰਸਾ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਕੱਲ ਉਸ ਨੂੰ ਅਗਵਾ ਕਰ ਲਿਆ ਸੀ। ਪਰਿਵਾਰ ਨੇ ਪੁਲਿਸ ਕੋਲੇ ਪਹੁੰਚ ਕੀਤੀ ਤਾਂ ਪੁਲਿਸ ਨੇ ਅਗਵਾ ਕਰਨ ਦਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਦੇ ਮਾਪਿਆਂ ਨੇ ਮਾਮਲਾ ਚੁੱਕਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਧੀ ਨੇ ਇਸਲਾਮ ਕਬੂਲ ਕਰ ਲਿਆ ਤੇ ਉਸ ਦਾ ਨਿਕਾਹ ਹੋ ਗਿਆ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਸਿੱਖ, ਹਿੰਦੂ ਅਤੇ ਹੋਰ ਫਿਰਕਿਆਂ ਦੀਆਂ ਧੀਆਂ ਨੂੰ ਅਗਵਾ ਕਰਕੇ ਉਹਨਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਨਾ ਇੱਕ ਆਮ ਜੀ ਗੱਲ ਹੋ ਗਿਆ। ਉਹਨਾਂ ਨੇ ਟਵੀਟ ਕਰਕੇ ਪੀਐਮਓ ਪਾਕਿਸਤਾਨ ਨੂੰ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਸੁਰੱਖਿਆ ਨਾ ਹੋਣ ਬਾਰੇ ਜਾਣਕਾਰੀ ਦਿੱਤੀ, ਪਰ ਉਹਨਾਂ ਵੱਲੋਂ ਕੋਈ ਕਾਰਵਾਈ ਵੀ ਜਿਹੜੀ ਆ ਉਹ ਨਹੀਂ ਕੀਤੀ ਗਈ। ਹੁਣ ਭਾਰਤੀ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਾਮਲਾ ਤੁਰੰਤ ਆਪਣੇ ਪਾਕਿਸਤਾਨ ਦੇ ਹਮਰੁਤਬਾ ਕੋਲ ਚੁੱਕਣ ਤੇ ਇਹ ਯਕੀਨੀ ਬਣਾਉਣ ਕਿ ਦਿਨ ਕੌਰ ਵਾਪਸ ਪਰਿਵਾਰ ਨੂੰ ਸੌਂਪੀ ਜਾਵੇ ਅਤੇ ਅਜਿਹੀਆਂ ਅਗਵਾ ਦੀਆਂ ਘਟਨਾਵਾਂ ਤੁਰੰਤ ਰੋਕੀਆਂ ਜਾਣ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਧਰ ਦੱਸਦੇ ਨੇ ਕਿ BBC ਨੇ ਇਸ ਬਾਬਤ ਇੱਕ ਰਿਪੋਰਟ ਜਿਹੜੀ ਹੈ ਉਹ ਸ਼ਾਇਆ ਕੀਤੀ ਹੈ ਤੇ ਉਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਕੁੜੀ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਉਸ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਇਆ। ਅ, ਪ੍ਰਦਰਸ਼ਨ ਕਰਨ ਵਾਲਿਆਂ ਨੇ ਇਹ ਦੋਸ਼ ਲਾਇਆ ਕਿ ਇਸ ਕੁੜੀ ਨੂੰ ਅਗਵਾ ਕੀਤਾ ਗਿਆ, ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਗਿਆ। ਉਸ ਤੋਂ ਬਾਅਦ ਉਸ ਦਾ ਵਿਆਹ ਮੁਸਲਿਮ ਵਿਅਕਤੀ ਦੇ ਨਾਲ ਕਰਵਾ ਦਿੱਤਾ ਗਿਆ। ਪਰਿਵਾਰ ਨੇ ਇਹ ਇਲਜ਼ਾਮ ਲਾਏ ਨੇ ਤੇ ਇਹ ਵੀ ਦੱਸਿਆ ਕਿ ਉਹ 25 ਸਾਲਾ ਇੱਕ ਔਰਤ ਅਧਿਆਪਕ ਹੈ ਤੇ ਡਿਊਟੀ ਤੇ ਗਈ ਸੀ ਲੰਘੇ ਸ਼ਨੀਵਾਰ, ਪਰ ਉਸ ਤੋਂ ਬਾਅਦ ਵਾਪਸ ਨਹੀਂ ਪਰਤੀ। ਪਰ ਦੂਜੇ ਪਾਸੇ ਪੁਲਿਸ ਨੇ ਜਿਹੜੀ ਕਹਾਣੀ ਦੱਸੀ ਹੈ ਜਾਂ ਔਰਤ ਨੇ ਜਿਹੜੀ ਕਹਾਣੀ ਦੱਸੀ ਹੈ, ਉਹ ਕਹਿੰਦੀ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ। ਵੀਡੀਓ ਦੇ ਵਿੱਚ ਉਹ ਕਹਿ ਰਹੀ ਹੈ ਕਿ ਇੱਕ ਮੁਸਲਮਾਨ ਮੁੰਡੇ ਦੇ ਨਾਲ ਮੈਂ ਵਿਆਹ ਕਰਵਾਇਆ ਤੇ ਇਹ ਮੈਂ ਇਸਲਾਮ ਬਾਰੇ ਸਿੱਖਿਆ ਲਈ, ਇਸ ਦੇ ਲਈ ਮੈਂ ਇਸਲਾਮ ਕਬੂਲ ਕਰ ਲਿਆ। ਉਹਨਾਂ ਨੇ ਅੱਗੇ ਵੀ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਮੇਰੇ ਖਾਨਦਾਨ ਵਾਲੇ ਚਾਹੁੰਦੇ ਨੇ ਕਿ ਮੈਂ ਉਹਨਾਂ ਦੇ ਕੋਲ ਜਾਵਾਂ, ਪਰ ਮੈਂ ਨਹੀਂ ਜਾਣਾ ਚਾਹੁੰਦੀ। ਮੇਰੇ ਜਿੱਥੇ ਪਤੀ ਜਾਣਗੇ, ਮੈਂ ਉੱਥੇ ਹੀ ਜਾਵਾਂਗੀ। ਫਿਲਹਾਲ ਇਸ ਕੁੜੀ ਨੂੰ ਹੁਣ ਸ਼ੈਲਟਰ ਹੋਮ ਦੇ ਵਿੱਚ ਭੇਜ ਦਿੱਤਾ ਗਿਆ ਹੈ, ਪਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਉਹਨਾਂ ਦੀ ਧੀ ਦੇ ਨਾਲ ਨਹੀਂ ਜਿਹੜਾ ਉਹ ਮਿਲਵਾਇਆ ਗਿਆ। ਦੂਜੇ ਪਾਸੇ ਜਿਸ ਮੁੰਡੇ ਦੇ ਨਾਲ ਵਿਆਹ ਕੀਤਾ ਜਾਂ ਕਰਵਾਇਆ ਗਿਆ, ਕਥਿਤ ਤੌਰ ਤੇ ਕਿਹਾ ਜਾ ਰਿਹਾ ਹੈ, ਉਹ ਜਿਹੜੇ ਪੱਤਰਕਾਰ ਨੇ, ਉਹਨਾਂ ਦਾ ਨਾਂ ਅਨਵਰ ਜ਼ੈਬ ਹੈ। ਉਸ ਮੁੰਡੇ ਦਾ ਨਾਂ ਪੇਸ਼ਾਵਰ ਦਾ ਪੱਤਰਕਾਰ ਹੈ ਤੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਟਿੱਪਣੀ ਕੀਤੀ ਹੈ, ਮਾਫ਼ ਕਰਨਾ, ਅਨਵਰ ਜ਼ੈਬ ਨੇ ਜਿਨ੍ਹਾਂ ਨੇ ਟਿੱਪਣੀ ਕੀਤੀ ਹੈ, ਪੱਤਰਕਾਰ ਪੇਸ਼ਾਵਰ ਦੇ। ਉਹ ਕਹਿੰਦੇ ਨੇ ਕਿ ਇੱਥੇ ਜੋ ਇਲਾਕਾ ਹੈ ਉਹਦੇ ਵਿੱਚ ਹਮੇਸ਼ਾ ਧਾਰਮਿਕ ਸਦਭਾਵਨਾ ਇੱਕ ਲੋਕਾਂ ਦੇ ਵਿੱਚ ਰਹੀ ਹੈ, ਪਰ ਹੁਣ ਜਿਹੜੀ ਇਹ ਘਟਨਾ ਵਾਪਰੀ ਹੈ, ਇਸ ਘਟਨਾ ਨੇ ਇੱਥੋਂ ਦੇ ਸਿੱਖ ਲੋਕਾਂ ਦੇ ਭਰੋਸੇ ਨੂੰ ਤੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫਿਲਹਾਲ ਇਲਾਕੇ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਅਤੇ ਹਾਲਾਤ ਬਦ ਤੋਂ ਬਦਤਰ ਹੋ ਸਕਦੇ ਨੇ। ਇਸ ਇਲਾਕੇ ਦੇ ਵਿੱਚ 100 ਕੁ ਸਿੱਖ ਪਰਿਵਾਰ ਰਹਿੰਦੇ ਨੇ ਤੇ ਅੰਦਾਜ਼ੇ ਮੁਤਾਬਕ ਉਹਨਾਂ ਦੀ ਜਿਹੜੀ ਜਨਸੰਖਿਆ ਕੁੱਲ ਉਹ 10,000 ਤੋਂ ਵੀ ਜਿਹੜੀ ਹੈ ਉਹ ਘੱਟ ਹੈ। ਸੋ ਇਹਨਾਂ ਸਿੱਖ ਪਰਿਵਾਰਾਂ ਦੇ ਵਿੱਚੋਂ ਜ਼ਿਆਦਾਤਰ ਵਪਾਰ ਕਰਦੇ ਨੇ ਤੇ ਇਹਨਾਂ ਦੀ ਵਿੱਤੀ ਹਾਲਤ ਜਿਹੜੀ ਆ ਉਹ ਚੰਗੀ ਨਹੀਂ ਹੈ। ਤੁਹਾਨੂੰ ਯਾਦ ਹੋਣਾ ਪਹਿਲਾਂ ਵੀ ਇਹਦੋਂ 2 ਕੁ ਸਾਲ ਪਹਿਲਾਂ ਇੱਕ ਅਜਿਹੀ ਘਟਨਾ ਨਨਕਾਣਾ ਸਾਹਿਬ ਵਿਖੇ ਵਾਪਰੀ ਸੀ। ਉਦੋਂ ਵੀ ਸਿੱਖ ਭਾਈਚਾਰੇ ਨੇ ਇਲਜ਼ਾਮ ਲਾਇਆ ਸੀਗਾ ਕਿ ਇੱਕ ਗ੍ਰੰਥੀ ਸਿੰਘ ਦੀ ਧੀ ਨੂੰ ਅਗਵਾ ਕਰਕੇ ਜ਼ਬਰਦਸਤੀ ਉਸ ਦਾ ਧਰਮ ਪਰਿਵਰਤਨ ਕਰਾਇਆ ਗਿਆ ਸੀ। ਉਸ ਸਮੇਂ ਬਹੁਤ ਸਾਰੇ ਰੋਸ ਮੁਜ਼ਾਹਰੇ ਹੋਏ, ਕੌਮਾਂਤਰੀ ਪੱਧਰ ਤੇ ਵੀ ਇਸ ਪ੍ਰਦਰਸ਼ਨ ਨੂੰ ਬਲ ਮਿਲਿਆ ਸੀ, ਲੋਕਾਂ ਨੇ ਆਪਣਾ ਸਹਿਯੋਗ ਦਿੱਤਾ ਸੀ। ਕਈ ਮਹੀਨਿਆਂ ਤੱਕ ਮਾਮਲਾ ਅਦਾਲਤ ਦੇ ਵਿੱਚ ਰਿਹਾ ਤੇ ਕੁੜੀ ਨੇ ਬਿਆਨ ਦਿੱਤੇ ਕਿ ਫਿਰ ਉਸ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਇਆ। ਜ਼ਬਰਦਸਤੀ ਧਰਮ ਪਰਿਵਰਤਨ ਦੇ
ਅਜਿਹੇ ਮਾਮਲੇ ਦੱਖਣੀ ਸਿੰਧ ਸੂਬੇ ਤੋਂ ਵੀ ਸਾਹਮਣੇ ਆਏ ਨੇ। ਬਹੁਤ ਵਾਰ ਹਿੰਦੂ ਭਾਈਚਾਰੇ ਵੱਲੋਂ ਵੀ ਅਜਿਹੇ ਦਾਅਵੇ ਕੀਤੇ ਗਏ ਨੇ ਕਿ ਉਹਨਾਂ ਦੀਆਂ ਕੁੜੀਆਂ ਨੂੰ ਬਹਿਲਾ ਫੁਸਲਾ ਕੇ ਪੜ੍ਹਨ ਦੇ ਦੌਰਾਨ, ਪੜ੍ਹਾਈ ਦੇ ਦਰਮਿਆਨ ਕੁਝ ਮੁਸਲਮਾਨ ਮੁੰਡੇ ਉਹਨਾਂ ਦੇ ਨਾਲ ਦੋਸਤੀ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਧਰਮ ਪਰਿਵਰਤਨ ਕਰਕੇ ਵਿਆਹ ਕਰਵਾ ਲਿਆ ਜਾਂਦਾ ਹੈ। ਹਾਲਾਂਕਿ ਜ਼ਬਰੀ ਧਰਮ ਪਰਿਵਰਤਨ ਸੰਬੰਧੀ ਕੋਈ ਭਰੋਸੇਯੋਗ ਅੰਕੜੇ ਉਪਲਬਧ ਜਿਹੜੇ ਆ ਉਹ ਨਹੀਂ। ਇੱਕ ਪਾਸੇ ਜਿੱਥੇ ਇਹਨਾਂ ਰੋਸ ਮੁਜ਼ਾਹਰਿਆਂ ਨੂੰ ਕੌਮਾਂਤਰੀ ਪੱਧਰ ਤੇ ਚੁੱਕਿਆ ਜਾ ਰਿਹਾ ਹੈ, ਸਿੱਖ ਭਾਈਚਾਰੇ ਦੇ ਲੋਕਾਂ ਦੇ ਵਿੱਚ ਰੋਸ ਵੀ ਹੈ, ਪਾਕਿਸਤਾਨ ਦੇ ਨਾਲ-ਨਾਲ ਵਿਸ਼ਵ ਦੇ ਕਈ ਹੋਰ ਹਿੱਸਿਆਂ ਦੇ ਵਿੱਚ। ਪਰ ਦੂਜੇ ਪਾਸੇ ਉਸ ਕੁੜੀ ਦੇ ਵੀਡੀਓ ਬਿਆਨ ਨੇ ਇਸ ਮਾਮਲੇ ਨੂੰ ਇੱਕ ਹੋਰ ਕੋਣੀ ਮੋੜ ਜਿਹੜਾ ਉਹ ਦੇ ਦਿੱਤਾ ਹੈ। ਅਗਲੀ ਖਬਰ ਵੀ ਸਿੱਖ ਭਾਈਚਾਰੇ ਨਾਲ ਹੀ ਸੰਬੰਧ ਰੱਖਦੀ ਹੈ, ਜਿਹੜੀ ਘਰੇਲੂ ਉਡਾਣਾਂ ਦੇ ਵਿੱਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਸੀਗੀ ਤੇ ਉਹਦੇ ਖਿਲਾਫ ਜਿਹੜੀ ਜਨਹਿਤ ਪਟੀਸ਼ਨ ਜਿਹੜੀ ਹੈ ਪਾਈ ਗਈ ਸੀਗੀ, ਉਹ ਹੁਣ ਜਨਹਿਤ ਪਟੀਸ਼ਨ ਵਾਪਸ ਲੈ ਲਈ ਗਈ ਹੈ। ਜਸਟਿਸ ਸਤੀਸ਼ ਚੰਦਰ ਮਿਸ਼ਰਾ ਅਤੇ ਸੁਬਰਾਮਨੀਅਮ ਪ੍ਰਸਾਦ ਦੀ ਬੈਂਚ ਦੇ ਸਾਹਮਣੇ ਸੁਣਵਾਈ ਜਦੋਂ ਹੋਈ ਸੀ ਤਾਂ ਇਸੇ ਦਰਮਿਆਨ ਪਟੀਸ਼ਨਕਰਤਾ ਨੇ ਕਿਹਾ ਹੈ ਕਿ ਉਹ ਕੁਝ ਦਬਾਅ ਕਰਕੇ ਆਪਣੀ ਪਟੀਸ਼ਨ ਜਿਹੜੀ ਆ ਉਹ ਵਾਪਸ ਲੈ ਰਿਹਾ ਅਤੇ ਇਸ ਦੇ ਅਨੁਸਾਰ ਅਦਾਲਤ ਨੇ ਪਟੀਸ਼ਨ ਨੂੰ ਵਾਪਸ ਲੈਣ ਦੀ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਹੈ। ਵਕੀਲ ਹਰਸ਼ ਵਿਭੋਰ ਸਿੰਘਲ ਦੇ ਰਾਹੀਂ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ ਤੇ ਉਸ ਪਟੀਸ਼ਨ ਦੇ ਆਧਾਰ ਤੇ DGCA ਦੇ 4 ਮਾਰਚ ਨੂੰ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਘਰੇਲੂ ਉਡਾਣਾਂ ਦੇ ਵਿੱਚ ਕਿਰਪਾਨ ਸਿਰਫ ਸਿੱਖ ਯਾਤਰੀ ਹੀ ਰੱਖ ਸਕਦੇ ਨੇ, ਬਸ਼ਰਤੇ ਇਸ ਦੀ ਲੰਬਾਈ 6 ਇੰਚ ਤੋਂ ਵੱਧ ਨਾ ਹੋਵੇ। ਕੁੱਲ ਲੰਬਾਈ 22.86 ਸੈਂਟੀਮੀਟਰ ਯਾਨੀ ਕਿ 9 ਇੰਚ ਤੋਂ ਵੱਧ ਨਹੀਂ ਹੈ। ਸੋ ਉਸ ਤੋਂ ਬਾਅਦ ਇਹਨੂੰ ਜਿਹੜੀ ਹੈ ਉਹ ਚੁਣੌਤੀ ਦਿੱਤੀ ਗਈ ਸੀ ਤੇ ਹੁਣ ਉਹ ਪਟੀਸ਼ਨ ਜਿਹੜੀ ਆ ਉਹ ਵਾਪਸ ਲੈ ਲਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਚਲਾਏ ਗਏ ਗੁਰਮਤਿ ਸਿਖਲਾਈ ਸਮਾਗਮ ਦੇ ਵਿੱਚ ਸਮਾਪਤੀ ਸਮਾਗਮਾਂ ਦੇ ਵਿੱਚ ਪਹੁੰਚੇ ਸਨ, ਜਿੱਥੇ ਉਹਨਾਂ ਨੇ ਜਿਹੜਾ ਉਹ ਸੰਬੋਧਨ ਵੀ ਕੀਤਾ। ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਦੀ ਅਗਵਾਈ ਦੇ ਹੇਠ ਇੱਕ ਮੰਚ ਤੇ ਫੈਡਰੇਸ਼ਨ ਸਮੇਤ ਹੋਰ ਸਮੂਹ ਧੜਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਤਾਂ ਜੋ ਸਿੱਖ ਰਾਜਨੀਤੀ ਲਈ ਚੰਗੇ ਕਿਰਦਾਰ ਵਾਲੇ ਆਗੂ ਤਿਆਰ ਕੀਤੇ ਜਾ ਸਕਣ। ਉਹਨਾਂ ਨੇ ਕਿਹਾ ਕਿ ਅਜਿਹੇ ਗੁਰਮਤਿ ਸਿਖਲਾਈ ਕੈਂਪ ਨੌਜਵਾਨਾਂ ਨੂੰ ਸਿੱਖ ਇਤਿਹਾਸ, ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦੇਣ ਦੇ ਲਈ ਲਾਹੇਵੰਦ ਸਾਬਤ ਹੋਣਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਜਥੇਬੰਦੀ ਹੈ ਤੇ ਇਹ ਕਿਸੇ ਇੱਕ ਦੀ ਜਾਇਦਾਦ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਜਥੇਬੰਦੀ ਦੇ ਵਿੱਚ 80% ਵਿਦਿਆਰਥੀ ਭਰਤੀ ਕੀਤੇ ਜਾਣ ਅਤੇ ਬਾਕੀ 20% ਤਜਰਬੇਕਾਰ ਸਿੱਖ ਆਗੂ ਸ਼ਾਮਲ ਹੋਣ ਜੋ ਇਹਨਾਂ ਦਾ ਰਾਹ ਦਸੇਰਾ ਬਣਨ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਗੱਲ ਕਰਦੇ ਹਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ। ਤਲਵਾੜਾ ਦੇ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ BBMB ਹਸਪਤਾਲ ਦਾ ਦੌਰਾ ਕਰਦਿਆਂ ਇਹ ਗੱਲ ਕਹੀ ਕਿ ਜਲਦੀ ਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਪਰ ਨਾਲੋਂ ਨਾਲ ਇਹਨਾਂ ਨੂੰ ਭਾਜਪਾ ਦੇ ਨੌਜਵਾਨ ਵਰਕਰਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। 1.5 ਸਾਲ ਪਹਿਲਾਂ ਇਹਨਾਂ ਨੇ MP ਲੈਡ ਫੰਡ ਦੇ ਵਿੱਚੋਂ 13,46,000 ਰੁਪਏ ਦੀ ਲਾਗਤ ਦੇ ਨਾਲ ਖਰੀਦੇ ਸਾਜ਼ੋ ਸਮਾਨ ਦਾ ਉਦਘਾਟਨ ਕੀਤਾ। ਇਸ ਮੌਕੇ ਨੌਜਵਾਨ ਭਾਜਪਾ ਆਗੂ ਨਰਿੰਦਰ ਪੁਰੀ ਤੇ ਉਹਨਾਂ ਨੇ ਸੋਮ ਪ੍ਰਕਾਸ਼ ਨੂੰ ਸਿਰਫ ਭਰੋਸੇ ਦੇਣ ਦੀ ਥਾਂ ਤੇ ਜ਼ਮੀਨੀ ਪੱਧਰ ਤੇ ਵੀ ਕੰਮ ਕਰਨ ਦੇ ਲਈ ਕਿਹਾ। ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਨੌਜਵਾਨਾਂ ਦੇ ਸਵਾਲਾਂ ਤੋਂ ਖਫਾ ਹਲਕਾ ਮੁਕੇਰੀਆਂ ਤੋਂ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਤਲਖੀ ਦੇ ਵਿੱਚ ਆ ਕੇ ਨੌਜਵਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ 1.5 ਸਾਲ ਪਹਿਲਾਂ ਦਿੱਤੇ ਸਮਾਨ ਦਾ ਉਦਘਾਟਨ ਅੱਜ ਕੀਤਾ, ਜਦਕਿ ਖੇਤਰ ਦੇ ਲੋਕ ਮਾਹਰ ਡਾਕਟਰਾਂ ਦੀ ਘਾਟ ਦੇ ਕਰਕੇ ਮਰ ਰਹੇ ਆ। ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਸਿਹਤ ਸਹੂਲਤਾਂ ਨਹੀਂ ਮਿਲਦੀਆਂ, ਲੋਕ ਪਰੇਸ਼ਾਨ ਨੇ, ਇਸ ਕਰਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਆਪਣੀ ਹੀ ਪਾਰਟੀ ਦੇ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਭਾਜਪਾ ਆਗੂ ਪਾਰਟੀ ਵਰਕਰਾਂ ਨੂੰ ਸ਼ਾਂਤ ਤਾਂ ਕਰਦੇ ਰਹੇ, ਪਰ ਵਰਕਰਾਂ ਨੇ ਰੱਜ ਕੇ ਗੁੱਸਾ ਕੱਢਿਆ। ਇਸ ਤੋਂ ਪਹਿਲਾਂ ਹਸਪਤਾਲ ਪਹੁੰਚਣ ਤੇ ਡਾਕਟਰ ਰਾਜ ਕੁਮਾਰ ਦੀ ਅਗਵਾਈ ਦੇ ਵਿੱਚ ਸਟਾਫ ਅਤੇ ਹੋਰ ਅਮਲੇ ਨੇ ਕੇਂਦਰੀ ਮੰਤਰੀ ਦਾ ਸਵਾਗਤ ਕੀਤਾ ਸੀ। ਇੱਕ ਪਾਸੇ ਜਿੱਥੇ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਜੀਲੈਂਸ ਦੀ ਚੜ੍ਹਾਈ ਅੱਜ-ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਜਿਹੜੇ ਪਿਛਲੇ ਭ੍ਰਿਸ਼ਟਾਚਾਰ ਦੇ ਮਾਮਲੇ, ਉਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਘੇਰਾਬੰਦੀ ਹੋ ਰਹੀ ਹੈ, ਵਿਜੀਲੈਂਸ ਕਾਰਵਾਈ ਕਰ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਜਿਹੜੇ ਨੇ ਉਹ ਹੁਣ ਇੱਕ ਹੁੰਦਾ
ਐਕਟਿਵ ਮੋਡ ਤੇ ਇੱਕ ਹੁੰਦਾ ਇਨਐਕਟਿਵ ਮੋਡ। ਉਹਨਾਂ ਦੇ ਵਿੱਚੋਂ ਬਹੁਤੇ ਹੁਣ ਇਨਐਕਟਿਵ ਮੋਡ ਤੇ ਨੇ, ਨਾ ਕਿਸੇ ਮਾਮਲੇ ਤੇ ਟਿੱਪਣੀ ਕਰਦੇ ਨੇ, ਨਾ ਬੋਲਦੇ ਨੇ ਤੇ ਨਾ ਹੀ ਕੋਈ ਮੀਡੀਆ ਦੇ ਵਿੱਚ ਬਾਈਟ ਦਿੰਦੇ ਨੇ। ਤਾਂ ਦੂਜੇ ਪਾਸੇ ਭਾਜਪਾ ਦੀਆਂ ਸਰਗਰਮੀਆਂ ਜਿਹੜੀਆਂ ਨੇ, ਮਿੰਟੂ ਗੁਰਸਰਗਾ ਜੀ ਨੇ ਇਸ ਬਾਬਤ ਆਪਣੇ ਨਾਲ ਚਰਚਾ ਵੀ ਕੀਤੀ ਹੈ ਕਿ ਕਿਵੇਂ ਭਾਜਪਾ ਦੇ ਕੇਂਦਰੀ ਮੰਤਰੀਆਂ ਨੂੰ ਹਦਾਇਤਾਂ ਹੋਈਆਂ ਨੇ ਕਿ ਤੁਸੀਂ ਪੰਜਾਬ ਦੇ ਦੌਰੇ ਕਰਨੇ ਆ। ਹੁਣ ਸਿਆਸੀ ਮਾਹਰਾਂ ਦੇ ਮੁਤਾਬਕ ਭਾਜਪਾ ਪੰਜਾਬ ਨੂੰ ਸਿਰਫ 13 ਲੋਕ ਸਭਾ ਸੀਟਾਂ ਵਾਲਾ ਖਿੱਤਾ ਨਹੀਂ ਸਮਝਦੀ। ਭਾਜਪਾ ਦੇ ਪੰਜਾਬ ਦੇ ਲਈ ਮਾਇਨੇ ਕੁਝ ਹੋਰ ਨੇ। ਪੰਜਾਬ ਕੀ ਹੈ? ਪੰਜਾਬ ਦੇ ਲੋਕ ਕੀ ਨੇ? ਪੰਜਾਬੀਅਤ ਕੀ ਹੈ? ਸਿੱਖੀ ਕੀ ਹੈ? ਸਿੱਖੀ ਸੰਕਲਪ ਕੀ ਹੈ? ਭਾਵਨਾ ਕੀ ਹੈ ਲੜਨ ਦੀ, ਜੂਝਣ ਦੀ, ਮਰਨ ਦੀ, ਕੁਰਬਾਨੀ ਦੀ ਤੇ ਸਿਰੜ ਦੀ? ਤਾਂ ਇਹ ਹੁਣ ਦੇਖਿਆ ਸਰਕਾਰ ਨੇ 14 ਮਹੀਨਿਆਂ ਦੇ ਜਿਹੜੇ ਧਰਨੇ ਲੱਗੇ ਆ ਖੇਤੀ ਕਾਨੂੰਨਾਂ ਨੂੰ ਲੈ ਕੇ। ਬੇਸ਼ੱਕ ਇਹਨਾਂ ਧਰਨਿਆਂ ਦੇ ਵਿੱਚ ਵੱਖ-ਵੱਖ ਧਰਾਵਾਂ, ਵੱਖ-ਵੱਖ ਵਿਚਾਰਧਾਰਾਵਾਂ, ਵੱਖ-ਵੱਖ ਫਿਰਕਿਆਂ ਦੇ ਲੋਕ ਸਨ, ਪਰ ਇਹਨਾਂ ਧਰਨਿਆਂ, ਇਸ ਅੰਦੋਲਨ ਦੀ ਜਿੱਤ ਨੇ ਪੰਜਾਬੀਅਤ ਨੂੰ ਇੱਕ ਨਵੀਂ ਪਹਿਚਾਣ ਤਾਂ ਨਹੀਂ ਕਹਿ ਸਕਦੇ, ਕਿਉਂਕਿ ਪਹਿਚਾਣ ਤਾਂ ਪੰਜਾਬੀਅਤ ਦੀ ਹੈਗੀ ਹੈ, ਪਰ ਇਹ ਹਕੂਮਤ ਨੂੰ ਜ਼ਰੂਰ ਦੱਸਿਆ ਕਿ ਗੁਰਾਂ ਦਾ ਸੰਕਲਪ ਕੀ ਹੈ ਤੇ ਪੰਜਾਬ ਕੀ ਹੈ ਤੇ ਜੂਝਣ ਦੀ ਜਿਹੜੀ ਸਮਰੱਥਾ ਹੈ, ਜਿਹੜੀ ਲੜਨ ਦੀ ਸਮਰੱਥਾ ਹੈ, ਉਹ ਕੀ ਹੈ। ਐਵੇਂ ਨਹੀਂ ਇੰਨਾ ਲੰਬਾ ਕਈ ਸਦੀਆਂ ਦਾ ਇਤਿਹਾਸ, ਇਹ ਤੇ ਇਤਿਹਾਸ ਪਿੱਛੇ ਕੋਈ ਕਾਰਨ ਹੈ, ਕੋਈ ਪਾਵਰ ਹੈ, ਕੋਈ ਸ਼ਕਤੀ ਹੈ, ਕੋਈ ਪ੍ਰੇਰਨਾ ਹੈ, ਕੋਈ ਇੰਸਪੀਰੇਸ਼ਨ ਹੈ। ਸੋ ਹੁਣ ਭਾਜਪਾ ਦੇ ਲਈ ਪੰਜਾਬ ਦੇ ਮਾਇਨੇ ਬਦਲ ਚੁੱਕੇ ਨੇ। ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਪੰਜਾਬ ਦੀ ਸੱਤਾ ਦੇ ਵਿੱਚ ਆਉਣ ਦੇ ਲਈ ਅਪਣਾਏ ਜਾ ਰਹੇ ਨੇ। ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਜਿਹੜੀਆਂ ਦਿਖਦੀਆਂ ਨੇ, ਵਾਪਰਦੀਆਂ ਨੇ, ਪਰ ਅਸਲ ਦੇ ਵਿੱਚ ਵਾਇਆ ਬਿਊਰੋਕਰੇਸੀ ਵੀ ਕਈ ਬੰਦੇ ਅਜਿਹੇ ਨੇ ਜਿਹੜੇ ਪ੍ਰੋ ਭਾਜਪਾ ਨੇ, ਯਾਨੀ ਕਿ ਉਹਨਾਂ ਦਾ ਹਿੰਦੂਤਵ ਜੋ ਭਾਜਪਾ ਦਾ ਕੋਰ ਏਜੰਡਾ ਹੈ, ਉਹਦੇ ਵਿੱਚ ਯਕੀਨ ਹੈ ਤੇ ਉਹਨਾਂ ਨੂੰ ਹੁਣ ਹੌਲੀ-ਹੌਲੀ ਜਿਹੜੀਆਂ ਪੋਸਟਾਂ ਨੇ, ਉਹਨਾਂ ਪੋਸਟਾਂ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਦਾ ਕੰਮ ਕਰੋ ਔਰ ਏਜੰਡੇ ਦੀ ਗੱਲ ਕਰੋ, ਲੋਕਾਂ ਦੇ ਨਾਲ ਵਾਹ ਵਾਸਤਾ ਹੋਵੋ। ਜਿਹੜੇ ਲੋਕ ਆਉਂਦੇ ਨੇ ਤੁਹਾਡੇ ਕੋਲੇ ਦੀਨ ਦੁਖੀਏ, ਉਹਨਾਂ ਦੇ ਕੰਮ ਜ਼ਰੂਰ ਕਰੋ ਤੇ ਨਾਲ-ਨਾਲ ਉਹਨਾਂ ਦਾ ਫੀਡਬੈਕ ਕਿ ਉਹਨਾਂ ਦਾ ਝੁਕਾਅ ਜਿਹੜਾ ਕਿਹੜਾ ਕਿਸ ਪਾਸੇ ਹੈ। ਤਾਂ ਉਹ ਹੁਣ ਜਿਹੜਾ ਉਹ ਭਾਜਪਾ ਉਸ ਏਜੰਡੇ ਨੂੰ ਲੈ ਕੇ ਕੰਮ ਕਰ ਰਹੀ ਹੈ। ਐਵੇਂ ਨਹੀਂ ਪੰਜਾਬ ਦੇ ਵਿੱਚ ਜਿਹੜੀਆਂ ਕੋਈ ਵੀਡੀਓ ਪਾ ਕੇ ਕਹਿ ਦਿੰਦਾ ਕਿ ਜੀ ਜੱਟਾਂ ਨੇ ਆਹ ਕਰਤਾ, ਕੋਈ ਵੀਡੀਓ ਪਾ ਕੇ ਕਹਿ ਦਿੰਦਾ ਅੱਜ ਤੋਂ ਬਾਅਦ ਸਿੱਖ ਆਹ ਕਰਕੇ ਦਿਖਾਉਣ, ਕੋਈ ਦੇ ਸ਼ਰਟਾਂ ਪਾ ਕੇ ਹਰਿਮੰਦਰ ਸਾਹਿਬ ਦੇ ਵਿੱਚ ਚਲੇ ਜਾਂਦੇ ਆ, ਕਿਤੇ ਕੋਈ, ਕਿਤੇ ਕੋਈ। ਇਹ ਜੋ ਸ਼ਰਾਰਤਾਂ, ਜੋ ਸਾਜ਼ਿਸ਼ਾਂ ਵਾਪਰ ਰਹੀਆਂ ਨੇ, ਇਹ ਕਿਸੇ ਖਾਸ ਏਜੰਡੇ ਦਾ ਹਿੱਸਾ ਨੇ, ਜਿਸ ਏਜੰਡੇ ਨੂੰ ਸਮਝਣ ਦੀ ਲੋੜ ਹੈ। ਖੈਰ ਇਸ ਵੇਲੇ ਗਰਾਊਂਡ ਤੇ ਭਾਜਪਾ ਦੀਆਂ ਸਰਗਰਮੀਆਂ ਇਸ਼ਾਰਾ ਜ਼ਰੂਰ ਕਰਦੀਆਂ ਨੇ ਕਿ ਭਾਜਪਾ ਪੰਜਾਬ ਨੂੰ ਲੈ ਕੇ ਗੰਭੀਰ ਜ਼ਰੂਰ ਹੋਈ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਵਿਦਾਈ ਲੈਣ ਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਤੇ ਵੱਡੀਆਂ ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।